ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਘਟਨਾਵਾਂ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ ਕੋਈ ਸਲਾਹ ਕਰਨੀ ਆ ਤਾਂ ਜਿਹਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਲਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਆ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਵੱਲ ਵਧ ਗਏ। ਸਾਬਕਾ ਮੰਤਰੀ ਗਿਲਜੀਆਂ ਦਾ ਭਤੀਜਾ ਤਾਂ 17 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਹੈ। ਹੁਣ ਦੱਸਦੇ ਚੰਨੀ ਵੀ ਰਡਾਰ ਤੇ ਹੈ। ਦੇਖੋ, ਇੱਥੇ ਤੇ ਕਾਂਗਰਸੀਆਂ ਦਾ ਹਾਲ ਇਹ ਆ, ਖਾਸ ਤੌਰ ਤੇ ਜਿਹੜੇ ਸੱਤਾ 'ਚ ਰਹੇ ਆ ਜਾਂ ਜਿਨ੍ਹਾਂ ਨੇ ਮੰਤਰਾਲੇ ਚਲਾਏ ਆ, ਉਹ ਜਾਂ ਤਾਂ ਪਹਿਲਾਂ ਜਵਾਕ ਗਿਣ ਕੇ ਸੌਂਦੇ ਆ ਰਿਸ਼ਤੇਦਾਰੀਆਂ ਦੇ ਤੇ ਜਾਂ ਫਿਰ ਤੜਕੇ ਉੱਠ ਕੇ ਪੁੱਛਦੇ ਆ ਕਿ ਪੂਰੀ ਆ। ਕਿਉਂਕਿ ਕੋਈ ਨਾ ਕੋਈ ਏਦਾਂ ਚੁੱਕਿਆ ਜਾਂਦਾ, ਬਲੇਟਿਆ ਜਾਂਦਾ ਪਹਿਲਾਂ ਚੰਨੀ ਦਾ ਭਨੇਵਾ ਤੇ ਹੁਣ ਗਿਲਜੀਆਂ ਦਾ ਭਤੀਜਾ। ਅਗਾਂਹ ਨੰਬਰ ਕਿਹਦਾ ਕਿਸੇ ਨੂੰ ਕੋਈ ਪਤਾ ਨਹੀਂ, ਕਿਉਂਕਿ ਫਾਈਲਾਂ ਤੇ ਤੁਰੀਆਂ ਫਿਰਦੀਆਂ ਨੇ ਨਾ, ਫਾਈਲਾਂ ਤੇ ਜਿਹੜੀਆਂ ਘੁੰਮਦੀਆਂ ਫਿਰਦੀਆਂ ਵਾਂਗ ਭੰਗੇਰੀਆਂ ਤੇ। ਮਸਲਾ ਕੀ ਹੈ ਕਿ ਜਿਹੜਾ ਗਿਲਜੀਆਂ ਦਾ ਭਤੀਜਾ ਦਲਜੀਤ, ਇਹਦਾ ਤੇ ਚਲੋ ਰਿਮਾਂਡ ਮਿਲ ਗਿਆ ਕਿਉਂਕਿ ਹੋਰ ਵੀ ਬਹੁਤ ਕੁਛ ਮਿਲਿਆ ਦੱਸਦੇ ਆ। ਸਭ ਤੋਂ ਵੱਡੀ ਗੱਲ ਕਿ ਜਿਹੜੀ ਗੱਡੀ ਘਰ 'ਚ ਖਿਲਾਰੀ ਬੈਠਾ ਸੀਗਾ, ਸ਼ਾਇਦ ਮਰਸਡੀਜ਼ ਉਹਦਾ ਮਾਡਲ ਆ, ਤਾਂ ਮਰਸਡੀਜ਼ ਗੱਡੀ ਜਿਹੜੀ ਖਿਲਾਰੀ ਬੈਠਾ ਸੀਗਾ, ਉਹ ਨਾ ਤੇ ਇਹ MLA ਤੇ ਨਾ ਹੀ ਇਹਦਾ ਹੁਣ ਅੰਕਲ MLA ਆ, ਪਰ ਬਾਵਜੂਦ ਇਸ ਤੇ ਉਸ ਗੱਡੀ ਤੇ ਸਟicker ਲੱਗਾ MLA ਦਾ। ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਇੱਕ ਵੱਡਾ ਸਵਾਲ ਹੈ ਕਿ ਕੀ ਸਟicker ਹਾਲੇ ਤੱਕ ਲੱਥਾ ਹੀ ਨਹੀਂ ਜਾਂ ਉਹ ਫਤੂਰ ਹੀ ਨਹੀਂ ਲੱਥਾ ਜਿਹੜਾ ਸੱਤਾਧਾਰੀਆਂ ਨੂੰ ਹੁੰਦਾ। ਦੂਜੀ ਚੀਜ਼ ਕਿ ਇਹਦੇ ਵਿੱਚ ਹੁਣ ਨਵੀਂ ਜਿਹੜੀ ਗੱਲ ਦੱਸ ਰਹੇ ਆ ਕਿ ਇੱਕ ਤੇ ਡਾਇਰੀ ਮਿਲੀ ਹੈ ਜਿਹਦੇ ਨਾਲ ਦਲਜੀਤ ਦਾ ਨਾਂ ਆ। ਹੁਣ ਦੇਖੋ, ਇਹਨਾਂ ਦੇ ਕੁਝ ਕਾਂਗਰਸੀਆਂ ਦੇ ਤਰਕ ਬੜੇ ਕਹਿ ਲਓ ਕਿ ਲਾਜਵਾਬ ਵੀ ਹੁੰਦੇ ਆ। ਕਹਿੰਦੇ ਕਿ ਦੇਖੋ ਇਹ ਸਾਡੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਆ, ਮਤਲਬ ਕਿ ਬਈ ਤੁਹਾਡੇ ਘਰ ਜੰਮੇ ਬੱਚੇ, ਨੇਤਾਵਾਂ ਘਰ ਜੰਮੇ ਬੱਚੇ, ਉਹ ਤੇ ਬੜੇ ਸਾਊ ਸਲੱਗ ਨੇ, ਬੇਈਮਾਨ ਚੋਰ ਚੱਕੇ ਤੇ ਜਨਤਾ ਹੀ ਜੰਮਦੀ ਹੈ ਸਾਰੇ। ਮਤਲਬ ਕਿ ਤੁਹਾਡੇ ਘਰ ਜੰਮਿਆ ਤਾਂ ਲਾਇਸੈਂਸਸ਼ੁਦਾ ਹੈ ਤੇ ਇਮਾਨਦਾਰੀ ਹੈ। ਇਹ ਠੀਕ ਹੈ ਕਿ ਕਿਸੇ ਨਾਲ ਸਿਆਸੀ ਧੱਕੇਬਾਜ਼ੀ, ਧੱਕੇਸ਼ਾਹੀ ਕੋਈ ਇੱਥੇ ਨਵੀਂ ਗੱਲ ਨਹੀਂ ਹੈ, ਪਰ ਉਹ ਕਾਂਗਰਸ ਵੀ ਕਰਦੀ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤੇ ਇੱਕ ਡਾਇਰੀ ਲੱਗੀ ਹੱਥ ਜਿਹਦੇ 'ਚ ਇਹਨਾਂ ਨੇ ਮਤਲਬ ਕਿ ਜੋ ਠੇਕੇਦਾਰ ਫੜਿਆ ਸੀਗਾ ਹਰਮਿੰਦਰ ਹੰਮੀ, ਜਿੱਥੋਂ ਸਾਰਾ ਕੰਮ ਚੱਲਿਆ, ਸਾਧੂ ਸਿੰਘ ਧਰਮਸੋਤ ਜਾਂ ਹੋਰ DFO ਵਗੈਰਾ ਜਿਹੜੇ ਅਰੈਸਟ ਕੀਤੇ ਸੀ, ਤਾਂ ਇਹਦੇ ਵਿੱਚ ਖਾਸ ਤੌਰ ਤੇ ਜ਼ਿਕਰ ਸੀ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਖੈਰ ਦੀ ਕਟਾਈ, ਖੈਰ ਮਤਲਬ ਕਿ ਰੁੱਖ ਹੁੰਦਾ ਹੈ, ਉਹਦੀ ਕਟਾਈ ਦੇ ਬਦਲੇ ਕੁਲਵਿੰਦਰ ਸਿੰਘ ਦੇ ਜ਼ਰੀਏ 5 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਹੈ ਉਹ ਦਿੱਤੀ ਗਈ। ਕਿਹਨੂੰ ਅੰਕਲ ਜੀ ਤੇ ਆ ਜਿਹੜੇ ਮਤਲਬ ਕਿ ਹੈਗੇ ਭਤੀਜਾ। ਤਾਂ ਹੁਣ ਅੰਕਲ ਜੀ ਤੇ ਲੱਭਦੇ ਹੀ ਨਹੀਂ ਹੈ, ਪਤਾ ਨਹੀਂ ਉਹ ਸਾਈਕਲ ਲੈ ਕੇ ਕਿੱਧਰ ਨੂੰ ਨਿਕਲ ਗਏ ਹੋਣਗੇ। ਤਾਂ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇੱਕ WhatsApp ਚੈਟ ਵੀ ਕਹਿੰਦੇ ਆ, ਕਿਉਂਕਿ ਦੇਖੋ ਆਉਂਦੇ ਹੀ ਉਹਨਾਂ ਨੇ ਜੋ ਲਿਆ ਸਾਰਾ ਕੁਛ ਕਹਿੰਦੇ ਆ ਕਿ
ਲੈਪਟਾਪ, ਟੈਲੀਫੋਨ ਸਾਰਾ ਕੁਝ ਕਬਜ਼ੇ 'ਚ ਲੈ ਲਿਆ। ਤਾਂ ਉਹਦੇ ਵਿੱਚ ਜਿਹੜੀ ਕੋਈ ਚੈਟ ਨਿਕਲੀ ਆ, ਉਹਦੇ 'ਚ ਕੁਝ ਚੀਜ਼ਾਂ ਜਿਵੇਂ ਅੱਜ ਤੁਸੀਂ ਅਖਬਾਰ ਦੇ ਵਿੱਚ ਜਦੋਂ ਦੇਖੋਗੇ ਤਾਂ ਬਹੁਤ ਸਾਰੀਆਂ ਖਬਰਾਂ ਲੱਗੀਆਂ ਹੋਣਗੀਆਂ ਕਿ ਟਰੀ ਗਾਰਡ ਦਾ ਮਸਲਾ ਹੈ ਜੀ, ਜਾਂ ਗੈਰ ਕਾਨੂੰਨੀ ਮਾਈਨਿੰਗ ਦਾ ਮਸਲਾ ਹੈ ਜੀ, ਰੁੱਖਾਂ ਦੀ ਕਟਾਈ ਦਾ ਮਸਲਾ ਹੈ ਜੀ। ਉਹ ਸਾਰੀਆਂ ਚੀਜ਼ਾਂ ਦੱਸਦੇ ਕਿ ਚੈਟ ਦੇ ਜ਼ਰੀਏ ਹੀ ਨਿਕਲੀਆਂ ਤਾਂ ਜੋ ਮੀਡੀਆ ਤੱਕ ਪਹੁੰਚੀਆਂ। ਤਾਂ ਖੈਰ ਲੰਮਾ ਚੌੜਾ ਪ੍ਰੋਗਰਾਮ ਹੁੰਦਾ ਪਿਆ ਇਹਨਾਂ ਦਾ, ਤੇ ਮੈਨੂੰ ਜਾਪਦਾ ਇਹ ਗੱਲ ਜਿਹੜੀ ਉਹ ਮੁੱਕਣ 'ਚ ਨਹੀਂ ਆਉਂਦੀ ਪਈ। ਖੈਰ ਦੂਜੇ ਪਾਸੇ ਜੇ ਆਪਾਂ ਦੇਖੀਏ, ਤੁਸੀਂ ਜਿੱਦਾਂ ਗੱਲ ਕੀਤੀ ਆ ਕਿ ਇੱਕ ਰਿਮਾਂਡ ਤੇ ਆ ਤੇ ਦੂਜਾ ਰਡਾਰ ਤੇ ਆ, ਤਾਂ ਰਡਾਰ ਤੇ ਕੌਣ ਆ? ਚਰਨਜੀਤ ਸਿੰਘ ਚੰਨੀ। ਚੰਨੀ ਸਾਹਿਬ ਦੀ ਇਸ ਵੇਲੇ ਇੱਕ ਉਲਝਣ ਜਿਹੜੀ ਬਣਦੀ ਪਈ ਆ ਉਹ ਇਹ ਆ ਕਿ ਰੁਪਈਆ ਬਹੁਤ ਗਿਆ ਇਹਨਾਂ ਦੇ ਆਪਣੇ ਮਤਲਬ ਕਿ ਇਲਾਕੇ ਦੇ ਵਿੱਚ ਜੀ। ਕਹਿੰਦੇ ਕਿ ਕੁੱਲ ਜਿਹੜਾ 142 ਕਰੋੜ ਰੁਪਈਆ ਗਿਆ ਰੋਪੜ ਜ਼ਿਲ੍ਹੇ ਦੇ ਵਿੱਚ, ਉਹਦਾ 60-70% ਕੱਲਾ ਇਹਨਾਂ ਦੇ ਹਲਕੇ 'ਚ ਹੀ ਚਲਾ ਗਿਆ 142 ਕਰੋੜ ਚੋਂ। ਹੁਣ ਟਾਈਮ ਤੇ ਬਿਲਕੁਲ ਥੋੜਾ ਸੀ ਇਹਨਾਂ ਦੇ ਕੋਲ, ਹਿਸਾਬ ਲਾ ਲਓ ਕਿ ਮੇਰੇ ਖਿਆਲ ਦੇ ਨਾਲ 110-11 ਦਿਨ ਸੀਗੇ। ਤਾਂ ਇੰਨਾ ਪੈਸਾ ਉਹ ਕਹਿੰਦੇ ਆ ਕਿ ਵੇਖਣਾ ਹੈ ਜਾ ਕੇ ਉਹ ਲੱਗਾ ਵੀ ਆ ਜਾਂ ਕਿਸੇ ਦੀ ਲੱਗੀ ਫੱਬੀ ਹੋ ਗਈ ਆ। ਹੁਣ ਇਸ ਕਰਕੇ ਇਹ ਕਹਿ ਲਓ ਕਿ ਚਰਨਜੀਤ ਸਿੰਘ ਚੰਨੀ ਵੀ ਜਿਹੜੇ ਆ ਨਾ ਰਡਾਰ ਤੇ, ਕਿਉਂ? ਇੱਕ ਤੇ ਇਹ ਮਸਲਾ ਹੈ, ਇੱਕ ਨਾਲ ਖੇਡ ਕਿੱਟ ਘੁਟਾਲਾ, ਉਹ ਤੇ ਵੈਸੇ ਪੁਰਾਣੀ ਖਬਰ ਹੋ ਗਈ, ਹੁਣ ਤੇ ਕਸਾ ਦਿੱਤੀ ਲੋਕਾਂ ਨੇ। ਤਾਂ ਕੁਝ ਖੇਡ ਕਿੱਟ ਘੁਟਾਲਾ, ਔਰ ਖੇਡ ਕਿੱਟ ਘੁਟਾਲੇ 'ਚ ਇੱਕ ਚੀਜ਼ ਮਤ ਭੁੱਲਣਾ, ਅੱਜ ਕੱਲ ਪ੍ਰਗਟ ਸਿੰਘ ਬਹੁਤ ਐਕਟਿਵ ਨੇ। ਅੱਜ ਕੱਲ ਪ੍ਰਗਟ ਸਿੰਘ ਬਹੁਤ ਐਕਟਿਵ ਨੇ ਤੇ ਕਿਸੇ ਸਮੇਂ ਉਹ ਵੀ ਖੇਡਾਂ ਦੇ ਨਾਲ ਜੁੜੇ ਸੀ, ਖੇਡ ਮੰਤਰਾਲੇ ਨਾਲ ਜੁੜੇ ਰਹੇ ਨੇ। ਤਾਂ ਖੇਡਾਂ ਵਾਲਾ ਵੀ ਮਸਲਾ ਜਿਹੜਾ ਮਤਲਬ ਕਿ ਇਦਾਂ ਜਿੱਦਾਂ ਫਿਰ PPE ਕਿੱਟ ਘੁਟਾਲਾ, ਉਹਦੀ ਵੀ ਕਹਿੰਦੇ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਜਲਦ ਹੋਣ ਜਾ ਰਹੀ ਹੈ। ਉਹ ਜੜਦਾ ਮਸਲਾ ਜਾ ਕੇ OP ਸੋਨੀ ਦੇ ਨਾਲ। ਟਰਾਂਸਪੋਰਟ ਵਾਲੇ ਬੱਸਾਂ ਦੀਆਂ ਬਾਡੀਆਂ, ਉਹ ਤੇ ਆਪਾਂ ਗੱਲ ਜਿਹੜੀ ਆ ਕਾਫੀ ਮਰਤਬਾ ਕਰ ਚੁੱਕੇ ਆ, ਕਈ ਵਾਰੀ ਕੀਤੀ ਆ। ਤਾਂ ਕੁੱਲ ਮਿਲਾ ਕੇ ਜਿੰਨੀ ਕਹਿ ਲਓ ਕਿ ਇਹਨਾਂ ਦੀ ਕਰੀਮ ਹੈ ਲੀਡਰਸ਼ਿਪ ਦੀ, ਉਹ ਸਾਰਿਆਂ ਦੀਆਂ ਫਾਈਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਜਿਹੜਾ, ਉਹਦਾ ਵੀ ਕਹਿੰਦੇ ਕਿ ਦੁਬਾਰਾ ਕੇਸ ਜਿਹੜਾ ਉਹ CM ਸਾਹਿਬ ਖੋਲਣ ਜਾ ਰਹੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਕਾਂਗਰਸੀਆਂ ਵਾਸਤੇ, ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸੀ, ਕਿ ਇਹੋ ਜਿਹੀ ਸਥਿਤੀ ਬਣੀ ਪਈ ਆ ਕਿ ਗਿਣ ਕੇ ਸੌਂਦੇ ਆ ਤੇ ਸਵੇਰੇ ਪਤਾ ਨਹੀਂ ਕਿਹੜਾ ਖੱਟ ਜਾਣਾ ਹੈ। ਤੇ ਇਹ ਹਾਲਾਤ ਬਣੇ ਪਏ ਨੇ। ਤਾਂ ਹੁਣ ਕਿਹਦੀ ਫਾਈਲ ਵਾਰੀ ਸਿਰ ਨਿਕਲਦੀ ਆ, ਕੌਣ ਪਹਿਲਾਂ ਤੇ ਕੌਣ ਬਾਅਦ ਦੇ ਵਿੱਚ, ਕੁਝ ਨਹੀਂ ਕਿਹਾ ਜਾ ਸਕਦਾ। ਪਰ ਬਿਲਕੁਲ ਕੋਈ ਰਿਮਾਂਡ ਤੇ ਚੱਲੀ ਜਾਂਦਾ, ਕੋਈ ਰਡਾਰ ਤੇ ਚੱਲੀ ਜਾਂਦਾ ਜੀ। ਰਾਘਵ ਚੱਡਾ ਤੇ ਲੋਕ ਤੰਜ਼ ਕਰ ਰਹੇ ਨੇ, ਪਰ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕੇਂਦਰ ਸਰਕਾਰ ਤੇ ਤੰਜ਼ ਕੀਤੇ ਜੀ। ਹਾਂਜੀ, ਬਸ ਜਿੱਦਾਂ ਕਿਸੇ ਦਾ ਸੂਤ ਲੱਗਦਾ, ਜਿਵੇਂ ਕਿਸੇ ਦਾ ਦਾਹ ਲੱਗਦਾ ਲਾਈ ਜਾਂਦਾ ਹਰੇਕ ਬੰਦਾ। ਇਹ ਮਤਲਬ ਕਿ ਹੁਣ ਜਿੱਦਾਂ ਸਾਡੇ ਇੱਥੇ ਸੰਸਦ ਦੇ ਵਿੱਚ ਤੁਸੀਂ ਦੇਖਿਆ, ਰਾਜ ਸਭਾ ਦੇ ਵਿੱਚ ਦੇਖਿਆ ਕਿ ਕੰਮ ਚੱਲਦਾ ਹੈ। ਕੰਮ ਕਿਵੇਂ ਚੱਲਦਾ ਕਿ ਬੜੇ ਸ਼ਬਦ ਤਿੱਖੇ ਵਰਤੇ ਜਾਂਦੇ ਆ ਕਈ ਵਾਰ, ਵੈਸੇ ਉਹ ਵਿਧਾਨ ਸਭਾ ਦੇ ਵਿੱਚ ਵੀ ਆ। ਪਰ ਹੁਣ ਕੁਝ ਸ਼ਬਦਾਂ ਤੇ ਕਹਿੰਦੇ ਆ ਕਿ ਪੂਰਨ ਤੌਰ ਤੇ ਪਾਬੰਦੀ ਲੱਗ ਜਾਏਗੀ, ਜਿਹਦੇ ਤੇ ਤੰਜ਼ ਇਹਨਾਂ ਨੇ ਦੱਸਿਆ ਕਿ ਇਹ ਜਾਣ ਕੇ ਚੰਗਾ ਲੱਗਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਵਾਲੇ ਵਿਸ਼ਲੇਸ਼ਣਾਂ ਤੋਂ ਭਲੀ ਭਾਂਤੀ ਜਾਣੂ ਹੈ। ਮਤਲਬ ਕਿ ਇਹ ਕਹਿੰਦੇ ਆ ਕਿ ਇਹ ਸਾਰਾ ਕੁਝ ਉਹੀ ਕਰ ਰਹੇ ਨੇ, ਜਿਹੜੇ ਬੋਲਣ ਵਾਲੇ ਆ ਉਹੀ ਬੰਦ ਕਰ ਰਹੇ ਆ। ਤਾਂ ਇਹਦੇ ਵਿੱਚ ਹੁਣ ਜਿਹੜੇ ਸ਼ਬਦ ਉੱਥੇ ਪਾਬੰਦ ਹੋ ਜਾਣਗੇ, ਜਿਹੜੇ ਸ਼ਬਦ ਉੱਥੇ ਹੁਣ ਬੋਲੇ ਨਹੀਂ ਜਾ ਸਕਣਗੇ, ਜਿਵੇਂ ਉਹਦੇ ਚ ਜੁਮਲਾ ਜੀਵੀ, ਬਾਲ-ਬੁੱਧੀ, ਭ੍ਰਿਸ਼ਟ, ਦੋਗਲਾਪਨ, ਡਰਾਮਾ, ਸਮਰੱਥ, ਨਟੰਕੀ, ਤਾਨਾਸ਼ਾਹ ਇਤਿਆਦਿਕ ਵਗੈਰਾ ਵਗੈਰਾ, ਕਿ ਇਹ ਸਾਰੇ ਬੰਦ ਹੋ ਜਾਣ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਕਹਿ ਲਈਏ ਲੋਲੀਪੌਪ, ਇਹੋ ਜਿਹੇ ਸ਼ਬਦ ਜਿਹੜੇ ਕਿ ਆਮ ਤੌਰ ਤੇ ਸੱਤਾਧਾਰੀਆਂ ਦੇ ਵਿਰੋਧ ਦੇ ਵਿੱਚ ਅਕਸਰ ਰਵਾਇਤੀ ਵਿਰੋਧੀ ਧਿਰਾਂ ਬੋਲਦੀਆਂ ਨੇ, ਉਹਨਾਂ ਨੂੰ ਵੀ ਪਾਬੰਦ ਕੀਤਾ ਜਾ ਰਿਹਾ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਹਾਸੋਹੀਣੀ ਗੱਲ ਹੈ ਮੇਰੇ ਵਾਸਤੇ, ਕਮ ਸੇ ਕਮ। ਚਲੋ ਠੀਕ ਹੈ, ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ, ਕਿਸੇ ਵੀ ਲੋਕਤਾਂਤਰਿਕ ਦੇਸ਼ ਦੇ ਵਿੱਚ ਸਦਨ ਦੀ ਮਰਿਆਦਾ ਬਹਾਲ ਰਹਿਣੀ ਚਾਹੀਦੀ ਹੈ। ਪਰ ਕੀ ਪੱਪੂ ਬੋਲਣ ਦੀ ਇਜਾਜ਼ਤ ਹੋਏਗੀ? ਜੀ। ਜਿਹੜੇ ਮੈਂਬਰ ਪਾਰਲੀਮੈਂਟ ਉੱਥੇ ਤੇ ਇੰਨੇ ਜ਼ਿਆਦਾ ਸਾਊ ਬਣਾ ਦਿੱਤੇ ਜਾਣਗੇ, ਪਰ ਜਦੋਂ ਕੈਂਪੇਨ ਚ ਹੋਣਗੇ ਉਹ ਕਹਿਣਗੇ ਕਿ ਸਾਨੂੰ ਵੋਟ ਪਾਉਣ ਵਾਲਾ ਰਾਮਜ਼ਾਦਾ ਤੇ ਦੂਜਾ ਹਰਾਮਜ਼ਾਦਾ। ਕੀ ਇਹ ਸ਼ਬਦਾਂ ਦੀ ਕੋਈ ਮਰਿਆਦਾ ਨਹੀਂ ਹੈਗੀ?
ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਸ ਵੇਲੇ ਇੱਕ ਵੱਡੀ ਸਟੇਟ ਦਾ ਚੀਫ ਮਿਨਿਸਟਰ ਆ, ਉਹ ਇੱਕ ਵਿਸ਼ੇਸ਼ ਭਾਈਚਾਰੇ ਦੀਆਂ ਔਰਤਾਂ ਬਾਰੇ ਕਬਰਾਂ ਚੋਂ ਕੱਢ ਕੇ ਰੇਪ ਵਰਗੇ ਬਿਆਨ ਦਿੰਦਾ ਕਿ ਉਹਦੇ ਤੇ ਕੋਈ ਮਰਿਆਦਾ ਲਾਗੂ ਨਹੀਂ ਹੁੰਦੀ ਜੀ। ਮਤਲਬ ਕਿ ਸਦਨ ਦੇ ਅੰਦਰ ਜੇ ਮਰਿਆਦਾ ਇਹੋ ਜੀ ਤੁਸੀਂ ਬਣਾਉਣ ਜਾ ਰਹੇ ਹੋ ਕਿ ਤੁਸੀਂ ਕੋਈ ਵੀ ਸ਼ਬਦ ਇਸ ਤਰ੍ਹਾਂ ਦਾ ਇਸਤੇਮਾਲ ਹੀ ਨਹੀਂ ਕਰ ਸਕਦੇ, ਦੋਗਲਾਪੰਥੀ ਨਹੀਂ ਕਹਿ ਸਕਦੇ, ਤਾਂ ਇਹਦਾ ਮਤਲਬ ਇਹ ਹੈ ਕਿ ਸੱਤਾਧਾਰੀਆਂ ਤੇ ਜਿੰਨੇ ਵੀ ਸ਼ਬਦਾਵਲੀ ਹਮਲੇ ਹੁੰਦੇ ਨੇ ਤਾਂ ਉਹ ਤਾਂ ਸਾਰੇ ਤੁਸੀਂ ਕਰ ਰਹੇ ਹੋ ਕਿ ਆ ਵੀ ਨਹੀਂ ਬੋਲਣਾ, ਆ ਵੀ ਨਹੀਂ ਬੋਲਣਾ ਜੀ, ਆ ਵੀ ਨਹੀਂ ਬੋਲਣਾ, ਇਹ ਵੀ ਨਹੀਂ ਕਹਿਣਾ। ਜਿਹੜੇ ਸਦਨ ਦੀ ਤੁਹਾਨੂੰ ਇੰਨੀ ਜ਼ਿਆਦਾ ਪ੍ਰਵਾਹ ਹੈ ਤਾਂ ਉਸੇ ਸਦਨ ਦਾ ਮੈਂਬਰ ਉੱਠ ਕੇ ਬਾਹਰ ਜਾ ਕੇ ਜੋ ਮਰਜ਼ੀ ਬੋਲੀ ਜਾਵੇ ਕਿ ਉੱਥੇ ਮਰਿਆਦਾ ਨਹੀਂ। ਇਹ ਕੈਸੀ ਮਰਿਆਦਾ ਹੈ ਜੀ ਕਿ ਕੱਲੀ ਮੈਂਬਰ ਪਾਰਲੀਮੈਂਟ ਤੇ ਉੱਥੇ ਹੀ ਲਾਗੂ ਹੁੰਦੀ ਹੈ, ਉੱਥੇ ਲਾਗੂ ਹੈ ਤਾਂ ਮੈਂਬਰ ਪਾਰਲੀਮੈਂਟ ਤਾਂ ਉਹੀ ਹੈ ਨਾ। ਉਹ ਜੇ ਕਿਤੇ ਬਾਹਰ ਜਾਂਦਾ ਤਾਂ ਉਹ ਕਿਵੇਂ ਕਹਿ ਦਿੰਦਾ कि देश के गद्दारों को गोली मारो सालों को, ਇਹ ਕੀ ਚੱਕਰ ਹੈ। ਸੋ ਮਰਿਆਦਾ ਹੈ, ਚਾਹੇ ਉਹ ਕਿਤੇ ਵੀ ਹੈ, ਜਿਹੜਾ ਮੈਂਬਰ ਪਾਰਲੀਮੈਂਟ ਬਣ ਜਾਂਦਾ ਉਹਦੇ ਨਾਲ ਜੁੜਦੀ ਹੈ ਤਾਂ ਉਹਨੂੰ ਨਿਭਾਉਣੀ ਚਾਹੀਦੀ ਹੈ, ਚਾਹੇ ਕਿਸੇ ਵੀ ਪਾਰਟੀ ਦਾ। ਪਰ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੀ ਪਾਬੰਦੀ ਕਾਫੀ ਮਤਲਬ ਕਿ ਠੀਕ ਹੈ, ਕੁਝ ਸ਼ਬਦ ਤੁਸੀਂ ਇਤਰਾਜ਼ਯੋਗ ਮੰਨ ਸਕਦੇ ਹੋ, ਕੁਝ ਸ਼ਬਦ ਐਤਰਾਜ਼ਯੋਗ ਮੰਨੇ ਜਾ ਸਕਦੇ ਆ, ਪਰ ਜੇ ਕੋਈ ਹੁਣ ਲੋਲੀਪੌਪ ਸ਼ਬਦ ਵੀ ਇਸਤੇਮਾਲ ਨਹੀਂ ਕਰ ਸਕਦਾ ਤੇ ਕਮਾਲ ਦੀ ਗੱਲ, ਕਿਉਂਕਿ ਇੱਕ ਪ੍ਰਤੀਕ ਹੈ, ਲਾਰੇਬਾਜ਼ੀ ਦਾ ਪ੍ਰਤੀਕ ਹੈ, ਹੋਰ ਇਹਦੇ ਚ ਕੋਈ ਅਸ਼ਲੀਲਤਾ ਮੈਨੂੰ ਤੇ ਨਜ਼ਰ ਨਹੀਂ ਆਉਂਦੀ। ਜੀ ਬਿਲਕੁਲ। ਮਿੰਟੂ ਜੀ, ਲਾ ਅਫਸਰਾਂ ਦੀ ਨਿਯੁਕਤੀ ਤੇ ਪਟੀਸ਼ਨ ਵਾਪਸ ਹੋਈ ਆ। ਹਾਂਜੀ ਦੇਖੋ, ਇਹ ਬਸ ਕਹ ਲੋ ਕਿ ਇੱਕ ਛੋਟੀ ਜੀ ਇਸ ਵੇਲੇ ਖਬਰ ਚੱਲੀ ਹੈ, ਪਰ ਛੋਟੀ ਜੀ ਖਬਰ ਇਸ ਕਰਕੇ ਵੱਡੀ ਹੈ ਕਿ ਅੱਜ ਸੁਣਵਾਈ ਸੀ ਕਿ ਹਾਈ ਕੋਰਟ ਦੇ ਵਿੱਚ ਤਫਸੀਲ ਤਾਂ ਨਹੀਂ ਮਿਲੀ, ਪਰੰਤੂ ਇੰਨੀ ਇਹ ਖਬਰ ਮਿਲ ਰਹੀ ਹੈ, ਸੂਚਨਾ ਮਿਲ ਰਹੀ ਹੈ ਕਿ ਸ਼ਾਇਦ ਪਟੀਸ਼ਨ ਵਾਪਸ ਲੈ ਲਈ ਗਈ ਹੈ। ਕਿਉਂਕਿ ਦੇਖੋ, ਜਿਹੜਾ ਐਸਸੀ ਕਮਿਸ਼ਨ ਆ, ਕੌਮੀ ਐਸਸੀ ਕਮਿਸ਼ਨ ਆ, ਉਹਨੇ ਹੁਕਮ ਦਿੱਤਾ ਸੀਗਾ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਏਜੀ ਦਫ਼ਤਰ ਦੇ ਵਿੱਚ ਨਿਯੁਕਤੀਆਂ ਹੁੰਦੀਆਂ ਨੇ ਲਾਅ ਆਫੀਸਰਸ ਦੀਆਂ, ਮਤਲਬ ਕਿ ਵਕੀਲ ਹੁੰਦੇ ਨੇ ਜੋ ਕਿਸੇ ਵੀ ਸਰਕਾਰ ਦਾ ਹਿੱਸਾ ਹੁੰਦੇ ਆ, ਲੀਗਲ ਟੀਮ ਦਾ, ਤਾਂ ਉਹਦੇ ਵਿੱਚ ਬਈ ਤੁਸੀਂ ਰਿਜ਼ਰਵੇਸ਼ਨ ਦੇਣਾ ਹੈ। ਤਾਂ ਹੋਇਆ ਕਿ ਇਹਨਾਂ ਨੇ ਉਸ ਫੈਸਲੇ ਦੇ ਉਲਟ ਜਾ ਕੇ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ ਸੀ ਪੰਜਾਬ ਸਰਕਾਰ ਨੇ। ਔਰ ਤੁਹਾਡੇ ਲਈ ਇਹ ਸ਼ਾਇਦ ਨਵੀਂ ਜਾਣਕਾਰੀ ਹੋਏਗੀ ਕਿ ਹੁਣ ਤੱਕ ਅਜੇ ਤੱਕ ਕਿੰਨਾ ਸਮਾਂ ਹੋ ਗਿਆ, ਮੇਰੇ ਖਿਆਲ ਦੇ ਨਾਲ 100 ਦਿਨ ਤਕਰੀਬਨ ਹੋ ਗਏ ਆ, ਤਾਂ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਏਜੀ ਦਫ਼ਤਰ ਦੀਆਂ ਨਿਯੁਕਤੀਆਂ ਨਹੀਂ ਹੋਈਆਂ ਹਾਲੇ ਤੱਕ। ਐਡਵੋਕੇਟ ਜਨਰਲ ਤਾਂ ਹੀ ਤੁਹਾਨੂੰ ਕਿਤੇ ਨਜ਼ਰ ਆਉਣਗੇ ਦਿੱਲੀ 'ਚ, ਕਦੇ ਨਜ਼ਰ ਆਉਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ, ਕਿਉਂਕਿ ਉਹਨਾਂ ਕੋਲ ਪੂਰੀ ਦੀ ਪੂਰੀ ਟੀਮ ਹੀ ਹੈ ਨਹੀਂ, ਛੋਟੀ ਜਿਹੀ ਟੀਮ ਹੈ ਜਿਹਦੇ ਨਾਲ ਕੰਮ ਕਰ ਰਹੇ ਨੇ। ਤਾਂ ਉਦਾਂ ਆਪਾਂ ਜੇ ਦੇਖੀਏ ਤਾਂ ਬੇਸਿਕਲੀ ਸਾਡੀ ਜਿਹੜੀ ਟੀਮ ਹੁੰਦੀ ਹੈ ਪੰਜਾਬ ਸਰਕਾਰ ਦੀ, ਉਹ ਤਕਰੀਬਨ ਪੌਣੇ 200 ਦੇ ਵਿਚਾਲੇ ਹੁੰਦੀ ਹੈ, ਇਹਨੇ ਲਾਅ ਆਫੀਸਰ ਹੁੰਦੇ ਆ। ਤਾਂ ਇਹਨਾਂ ਨੇ ਮਤਲਬ ਕਿ ਰਿਜ਼ਰਵੇਸ਼ਨ ਦੇਣ ਦੇ ਮਾਰਿਆਂ ਨੇ ਉਹ ਅਪੀਲ ਪਾ ਦਿੱਤੀ। ਫਿਰ ਤੁਹਾਨੂੰ ਪਤਾ ਜਦੋਂ ਤੱਕ ਅਪੀਲ ਚੱਲੇਗੀ ਤਦ ਤੱਕ ਤੁਸੀਂ ਨਿਯੁਕਤੀਆਂ ਨਹੀਂ ਕਰ ਸਕਦੇ, ਫਸ ਗਏ। ਔਰ ਫਸ ਦੋਹਰੇ ਗਏ ਕਿ ਇੱਕ ਤਾਂ ਇਹ ਹੈ ਕਿ ਐਸੀ ਭਾਈਚਾਰੇ ਦੇ ਵਿੱਚ ਵੀ ਮੈਸੇਜ ਫਿਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਜਾਏਗਾ। ਕਿਉਂਕਿ ਅੱਜ ਹੀ ਬਸਪਾ ਨੇ ਐਲਾਨ ਕਰ ਦਿੱਤਾ ਕਿ ਅਸੀਂ ਕੱਲ ਨੂੰ ਜ਼ਿਲ੍ਹਾ ਹੈਡਕੁਆਟਰਾਂ ਤੇ ਮੰਗ ਪੱਤਰ ਦੇਵਾਂਗੇ ਪ੍ਰਦਰਸ਼ਨ ਕਰਕੇ ਕਿ ਤੁਸੀਂ ਰਿਜ਼ਰਵੇਸ਼ਨ ਖਤਮ ਕਰਨ ਜਾ ਰਹੇ ਹੋ। ਤਾਂ ਇਹ ਕਸੂਤਾ ਫਸ ਗਏ। ਇੱਕ ਤੇ ਕਿ ਤੁਹਾਡੇ ਕੋਲ ਟੀਮ ਪੂਰੀ ਨਹੀਂ ਹੈ, ਤਾਂ ਜਿੰਨੀ ਕੋਈ ਟੀਮ ਆ ਉਹਦੇ ਤੇ ਫਿਰ ਓਵਰਲੋਡ, ਤੇ ਦੂਸਰੇ ਪਾਸੇ ਕਿ ਸਿਆਸੀ ਤੌਰ ਤੇ ਵੀ ਇੱਕ ਘਮਸਾਨ ਮਚਣ ਦਾ ਰਸਤਾ ਖੁੱਲ ਸਕਦਾ ਸੀ। ਸੋ ਲਿਹਾਜ਼ਾ ਜਿਹੜੀ ਇਹ ਖਬਰ ਆ ਰਹੀ ਹੈ, ਹਾਲਾਂਕਿ ਪੂਰੀ ਮਤਲਬ ਕਿ ਜਾਣਕਾਰੀ ਨਹੀਂ ਹੈ, ਪਰ ਮੇਰਾ ਮੰਨਣਾ ਇਹ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਵੇਖਿਆ ਕਿ ਇਹ ਪੈਂਤੜਾ ਸਾਡੇ ਲਈ ਕਸੂਤਾ ਨਾ ਬਣ ਜਾਵੇ, ਇਸ ਕਰਕੇ ਉਹਨਾਂ ਨੇ ਹੋ ਸਕਦਾ ਕਿ ਜਿਹੜੀ ਇਹ ਪਟੀਸ਼ਨ ਵਾਪਸ ਲਈ ਹੋਵੇ। ਉਹਦੇ ਕਾਰਨ ਵੱਡੇ ਮੈਂ ਤੁਹਾਨੂੰ ਦੱਸ ਦਿੱਤੇ ਕਿ ਇਹੀ ਹੈ। ਜੀ ਜੀ ਜੀ। ਡੀਜੀਪੀ ਸਾਹਿਬ ਨੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ, ਪਿਤਾ ਜੀ ਨਾਲ ਮੁਲਾਕਾਤ ਕੀਤੀ ਹੈ ਮਿੰਟੂ ਜੀ? ਉਹ ਡੀਜੀਪੀ ਗਏ ਨੇ, ਇਹ ਡੀਜੀਪੀ ਕਾਰਜਕਾਰੀ ਡੀਜੀਪੀ ਨੇ, ਜਿਹੜੇ ਸਾਡੇ ਦੂਜੇ ਡੀਜੀਪੀ ਸੀ ਉਹ ਇਸੇ ਕੇਸ ਦੇ ਹੀ ਚੱਲਦਿਆਂ ਛੁੱਟੀ ਤੇ ਗਏ ਆ। ਹੁਣ ਕੋਈ ਮੰਨੇ ਨਾ ਮੰਨੇ, ਵੈਸੇ ਤੇ ਕੋਈ ਕਹਿ ਸਕਦਾ ਕਿ ਨਹੀਂ ਜੀ ਉਹ ਲੰਬੀ ਛੁੱਟੀ ਤੇ ਚੱਲ ਗਏ ਆ, ਪਰ ਉਹ ਛੁੱਟੀ ਤੇ ਗਏ ਨਹੀਂ, ਸਭ ਨੂੰ ਪਤਾ ਕਿ ਘਲਾਏ ਗਏ ਆ। ਹੁਣ ਇਹ ਗਏ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਨਤਮਸਤਕ ਹੋ ਕੇ ਆਏ ਆ। ਇਹਨਾਂ ਨੇ ਆਖਿਆ ਕਿ ਆਸ਼ੀਰਵਾਦ ਲੈਣ ਆਏ ਆ,
ਤੇ ਓਟ ਆਸਰਾ ਲੈ ਕੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਇਹ ਗੈਂਗਿਜ਼ਮ ਫੈਲ ਰਿਹਾ ਹੈ, ਗੈਂਗਸਟਰਵਾਦ ਫੈਲ ਰਿਹਾ ਹੈ, ਇਹਨੂੰ ਅਸੀਂ ਜੜ ਤੋਂ ਪੁੱਟ ਦੇਣਾ ਜੀ। ਤਾਂ ਇਹ ਅੱਜ ਇਹਨਾਂ ਨੇ ਦਾਅਵਾ ਕੀਤਾ। ਔਰ ਇਸ ਤੋਂ ਬਾਅਦ ਇੱਕ ਖਬਰ ਵੀ ਆ ਗਈ ਕਿ 13 ਗੁਰਗੇ ਅੱਜ ਸ਼ਾਇਦ ਇਹਨਾਂ ਦੇ ਲਾਰੈਂਸ ਹੋਰਾਂ ਦੇ ਹੀ ਇਹਨਾਂ ਨੇ ਹੋਰ ਫੜੇ ਆ, ਜਿਹੜੇ ਕਿ ਆਉਣ ਵਾਲੇ ਦਿਨਾਂ 'ਚ ਦਾਅਵਾ ਕੀਤਾ ਜਾ ਰਿਹਾ ਕਿ ਕਥਿਤ ਤੌਰ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਸਨ। ਤਾਂ ਫੜੋ ਫੜਾਈ ਚੱਲ ਰਹੀ ਹੈ। ਹਾਲਾਂਕਿ ਡਰੱਗ ਤੇ ਜੇ ਤੁਸੀਂ ਦੇਖੋਗੇ, ਤੁਹਾਡੇ ਲਈ ਨੋਟ ਕਰਨ ਵਾਲੀ ਗੱਲ ਹੋਏਗੀ ਕਿ ਡਰੱਗ ਤੇ ਇਹ ਨਹੀਂ ਕਿਹਾ ਜਾ ਰਿਹਾ ਕਿ ਅਸੀਂ ਡਰੱਗ ਬਿਲਕੁਲ ਖਤਮ ਕਰ ਦਿਆਂਗੇ। ਕਹਿੰਦੇ ਕਿ ਡਰੱਗ ਤੇ ਸਿਕੰਜਾ ਕੱਸ ਰਹੇ। ਸ਼ਬਦ ਚੋਣ ਅੱਛੀ ਲੱਗੀ ਆ, ਸ਼ਬਦ ਚੋਣ ਅੱਛੀ ਲੱਗੀ ਆ, ਨਹੀਂ ਤੇ ਅੱਗੇ ਫੁਕਰੀ 'ਚ ਕਹਿ ਦਿੰਦੇ ਆ ਕਿ ਅਸੀਂ ਤੇ ਬਸ ਨਸ਼ਾ ਬਿਲਕੁਲ ਖਤਮ ਕਰ ਦਿਆਂਗੇ। ਐਸਾ ਨਹੀਂ ਕਹਿ ਰਹੇ। ਮਤਲਬ ਨਸ਼ਾ ਰਹੇਗਾ ਤਾਂ ਨਸ਼ੇ ਦੀ ਜਿਹੜੀ ਬਹੁਤਾਤ ਆ, ਨਸ਼ੇ ਦੀ ਜਿਹੜੀ ਸ਼ਰੇਆਮ ਵਿਕਰੀ ਆ, ਉਹਦੇ ਤੇ ਜ਼ਰੂਰ ਚੋਟ ਕੀਤੀ ਜਾਏਗੀ, ਜਿੰਨੇ ਕੁ ਸ਼ਬਦਾਂ ਦੇ ਮਾਇਨੇ ਨਿਕਲਦੇ ਨੇ। ਤਾਂ ਦੂਸਰੇ ਪਾਸੇ ਡੀਜੀਪੀ ਸਾਹਿਬ ਉੱਥੋਂ ਫਿਰ ਮੂਸਾ ਪਿੰਡ ਗਏ ਨੇ, ਜਿੱਥੇ ਉਹਨਾਂ ਨੇ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਮੁੰਡਾ ਜਿਹੜਾ ਬੜਾ ਟੈਲੈਂਟਡ ਸੀਗਾ, ਅੱਗੇ ਜਾਣ ਵਾਲਾ ਸੀਗਾ, ਇਹ ਬੜਾ ਅਨਫੋਰਚੂਨੇਟ ਹੋਇਆ ਜੋ ਵੀ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ, ਅਫਸੋਸ ਪ੍ਰਗਟਾਇਆ ਹੈ। ਪਰ ਸਭ ਤੋਂ ਵੱਡਾ ਸਵਾਲ ਤੇ ਇਹੀ ਹੈ ਨਾ ਕਿ ਦੇਖੋ, ਠੀਕ ਆ, ਇਹਨਾਂ ਨੂੰ ਹਾਲੇ ਆਪਣਾ ਕਾਰਜਕਾਰ ਸੰਭਾਲਿਆ ਕੁਝ ਕੁ ਦਿਨ ਹੋਏ ਨੇ, ਬੜਾ ਸਮਾਂ ਘੱਟ ਹੋਇਆ, ਪਰ ਦੇਖੋ ਤੁਹਾਨੂੰ ਕੁਛ ਨਾ ਕੁਛ ਤੇ ਵਿਖਾਉਣਾ ਪਏਗਾ ਨਾ। ਕੱਲੀਆਂ ਮੁਲਾਕਾਤਾਂ ਨਾਲ, ਕੱਲੀਆਂ ਗੱਲਾਂ ਬਾਤਾਂ ਨਾਲ ਗੱਲ ਨਹੀਂ ਬਣਦੀ, ਤੁਹਾਨੂੰ ਕੁਝ ਕਰਕੇ ਦਿਖਾਉਣਾ ਪਏਗਾ। ਕਿਉਂਕਿ ਦੇਖੋ, ਲਾਰੈਂਸ ਦਾ ਭਰਾ ਬਾਹਰ ਭੱਜਿਆ ਹੈਗਾ, ਦਿੱਲੀ ਪੁਲਿਸ ਨੇ ਪਾਸਪੋਰਟ ਬਣਾਉਣ ਵਾਲੇ ਵੀ ਫੜ ਲਏ, ਸਾਰਾ ਕੁਝ ਦੱਸ ਦਿੱਤਾ। ਹਾਲਾਂਕਿ ਕੁਝ ਕੁ ਚੀਜ਼ਾਂ ਹਾਲੇ ਵੀ ਅਣਸੁਲਝੀਆਂ ਹੈਗੀਆਂ ਨੇ, ਪਰੰਤੂ ਉਹ ਜਿਹੜੇ ਫੇਕ ਪਾਸਪੋਰਟ ਵਾਲੇ ਬੰਦੇ ਸੀ ਉਹ ਵੀ ਫੜ ਲਏ। ਤਾਂ ਇਹਨਾਂ ਦੇ ਕੋਲ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜੇ ਗੈਂਗਸਟਰ ਪੰਜਾਬ 'ਚ ਹੀ ਰਹਿ ਗਏ, ਉਹ ਕਿੱਥੇ ਗਏ ਅਜੇ ਤੱਕ ਪੰਜਾਬ ਪੁਲਿਸ ਦੱਸ ਨਹੀਂ ਸਕੀ। ਉਹ ਹਥਿਆਰ ਜਿਹੜੇ ਉਹਨਾਂ ਦੇ ਕੋਲ ਸਨ, ਉਹਦੀ ਕੋਈ ਰਿਕਵਰੀ ਨਹੀਂ। ਤਾਂ ਜਦ ਤੱਕ ਹਥਿਆਰ ਹੀ ਰਿਕਵਰ ਨਹੀਂ ਹੁੰਦੇ ਅਜ਼ੂਰ ਜੀ, ਕਿਹੜੇ ਮੂੰਹ ਨਾਲ ਤੁਸੀਂ ਕਹੋਗੇ ਕਿ ਨਿਆਂ ਮਿਲੇਗਾ? ਕਿਉਂਕਿ ਡੈਡ ਬੋਡੀ ਨਾ ਮਿਲਣਾ, ਹਥਿਆਰ ਰਿਕਵਰ ਨਾ ਹੋਣਾ, ਇਹਦਾ ਮਤਲਬ ਹੈ ਕਿ ਕੇਸ ਸਾਬਤ ਹੀ ਨਹੀਂ ਹੁੰਦਾ। ਸੋ ਇਸ ਕਰਕੇ ਫੋਰੈਂਸਿਕ ਲੈਬ ਦੇ ਵਿੱਚੋਂ ਜੋ ਨਤੀਜੇ ਆਏ ਨੇ ਕਿ AK-47 ਦੇ ਨਾਲ ਗੋਲੀ ਚੱਲੀ। ਹੁਣ ਗਲੇਲ ਨੂੰ ਥੋੜੀ ਤੁਸੀਂ ਉੱਥੇ ਕੋਰਟ 'ਚ ਕਹਿ ਦਿਓ ਕਿ ਇਹ ਇੱਕ AK-47 ਹੈ ਜਿਹਦੇ ਚੋਂ ਕਾਰਤੂਸ ਨਿਕਲੇ ਆ ਜੀ। ਔਰ ਏਦਾਂ ਇਹ ਵੀ ਨਹੀਂ ਹੁੰਦਾ ਕਿ ਜਾ ਕੇ ਕੋਈ ਹੋਰ AK-47 ਵੀ ਜਾ ਕੇ ਪੇਸ਼ ਕਰ ਦਿਓ। ਬਹੁਤ ਔਖੀਆਂ ਹੁੰਦੀਆਂ ਨੇ ਇਹ ਚੀਜ਼ਾਂ ਸਥਾਪਿਤ ਕਰਨੀਆਂ। ਸੋ ਪੰਜਾਬ ਪੁਲਿਸ ਨੂੰ ਇਹਨਾਂ ਗੱਲਾਂ ਦੇ ਜਵਾਬ ਲੱਭਣੇ ਪੈਣਗੇ, ਦੇਣੇ ਪੈਣਗੇ, ਤਦੇ ਹੀ ਨਿਆਂ ਵੱਲ ਵਧਿਆ ਜਾਊਗਾ। ਅਦਰਵਾਇਜ਼ ਤਾਂ ਠੀਕ ਹੈ, ਫਾਰਮੈਲਿਟੀ ਤਾਂ ਫਿਰ ਚੱਲੀ ਜਾਂਦੀ ਹੈ। ਜੀ ਬਿਲਕੁਲ ਜੀ। ਅਗਲੀ ਗੱਲ ਕਰੀਏ ਦਲੇਰ ਮਹਿੰਦੀ ਦੀ, ਤੇ ਸੈਸ਼ਨ ਅਦਾਲਤ ਤੋਂ ਰਾਹਤ ਨਹੀਂ ਮਿਲੀ ਤੇ ਸਜ਼ਾ ਬਰਕਰਾਰ ਹੈ ਮਿੰਟੂ ਜੀ। ਹਾਂਜੀ, ਦੇਖੋ ਇਹ ਕੇਸ ਬੜਾ ਪੁਰਾਣਾ ਕੇਸ ਹੈ ਦਲੇਰ ਮਹਿੰਦੀ ਦਾ, ਬਹੁਤ ਪੁਰਾਣਾ ਕੇਸ ਆ, ਸ਼ਾਇਦ 19-20 ਸਾਲ ਪੁਰਾਣਾ ਕੇਸ ਹੋਏਗਾ। ਤਾਂ ਇਸ ਕੇਸ ਦੇ ਵਿੱਚ ਸਜ਼ਾ ਹੋ ਗਈ ਸੀਗੀ, ਸਜ਼ਾ ਪਹਿਲਾਂ ਹੀ ਹੋਈ ਆ ਦਲੇਰ ਮਹਿੰਦੀ ਨੂੰ। ਤਾਂ ਅਪੀਲ ਜਿਹੜੀ ਸੀਗੀ ਉਹ ਡਿਸਮਿਸ ਹੋਈ ਆ। ਤਾਂ ਜਦੋਂ ਅਪੀਲ ਡਿਸਮਿਸ ਹੋ ਗਈ, ਇਹਦਾ ਮਤਲਬ ਆ ਕਿ ਤੁਹਾਡੇ ਫਿਰ ਚਾਲੇ ਜਿਹੜੇ ਜੇਲ੍ਹ ਨੂੰ ਪੈਣਗੇ। ਤਾਂ ਦੇਖੋ, ਹੁਣ ਹੋ ਸਕਦਾ ਤੁਹਾਨੂੰ ਯਾਦ ਹੋਏਗਾ ਸਲਮਾਨ ਖਾਨ ਦਾ ਵੀ ਫੈਸਲਾ ਦੇਰ ਸ਼ਾਮ ਨੂੰ ਆਇਆ ਸੀਗਾ, ਔਰ ਦੇਰ ਸ਼ਾਮੀ ਹੀ ਹਾਈ ਕੋਰਟ ਚੋਂ ਸਟੇ ਹੋ ਗਈ ਸੀ ਸਜ਼ਾ। ਜਦੋਂ ਸਾਰਾ ਮੁਲਕ ਦੇਖ ਰਿਹਾ ਸੀਗਾ ਕਿ ਇਹ ਹੋਏਗਾ ਉਹ ਹੋਏਗਾ, ਤਾਂ ਜ਼ਮਾਨਤ ਮਿਲ ਗਈ ਸੀ ਮੇਰੇ ਖਿਆਲ ਦੇ ਨਾਲ। ਤਾਂ ਏਦਾਂ ਹੋ ਸਕਦਾ। ਹੁਣ ਵੇਖੋ, ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਹੰਸਰਾਜ ਹੰਸ, ਇਹ ਖੁਦ ਭਾਰਤੀ ਜਨਤਾ ਪਾਰਟੀ ਦੇ ਤੇ ਆਗੂ ਨੇ। ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਤੇ ਮੈਂ ਹੁਣ ਪੰਜਾਬੀ ਮੀਡੀਆ ਨੂੰ ਦੱਸਦਾ ਕਿ ਤੁਸੀਂ ਮਾੜਾ ਜਿਹਾ ਥੋੜਾ ਜਿਹਾ ਨਾਲ ਬੋਲੋ, ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਕਿਉਂ ਨਜ਼ਰਅੰਦਾਜ਼ ਕਰ ਰਹੇ? ਸਹੀ ਕਿਹਾ। ਇਹੋ ਜਿਹੇ ਮੌਕੇ ਮਸੀਹ ਤੇ ਬਣਦੇ ਨੇ ਜੀ। ਇਹਨੂੰ ਤੇ ਅੰਮ੍ਰਿਤਸਰ ਤੋਂ ਟਿਕਟ ਦੇਣ ਜਾ ਰਹੇ ਸੀਗੇ ਰਾਜੂ ਜੀ ਦੀ ਜਗ੍ਹਾ। ਪਹਿਲਾਂ ਜਿਹੜਾ ਮਜੀਠੀਆ ਵਾਲਾ ਹਲਕਾ ਉੱਥੋਂ ਅੰਮ੍ਰਿਤਸਰ ਈਸਟ ਉੱਥੋਂ ਉਤਾਰਨ ਜਾ ਰਹੇ ਸਨ ਦਲੇਰ ਮਹਿੰਦੀ ਨੂੰ। ਤਾਂ ਜੀ ਗੱਲ ਨਹੀਂ ਬਣੀ। ਤਾਂ ਕਹਿਣ ਦਾ ਮਤਲਬ ਹੈ ਕਿ ਇੰਨੀ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ। ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਹੀ ਮੈਂਬਰ ਨੇ। ਤਾਂ ਖੈਰ, ਇੱਕ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਰਾ ਕੁਝ ਚੱਲਦਾ ਜਦੋਂ, ਤਾਂ ਦੂਸਰੇ ਪਾਸੇ ਖਬਰਾਂ ਤੇ ਚੱਲੀ ਜਾਂਦੀਆਂ ਨੇ। ਸੋ ਸਜ਼ਾ ਬਰਕਰਾਰ ਰਹਿ ਗਈ ਸੈਸ਼ਨ ਕੋਰਟ ਚੋਂ। ਮੈਂ ਜਿਵੇਂ ਤੁਹਾਨੂੰ ਕਿਹਾ, ਮਾਮਲਾ ਬਹੁਤ ਪੁਰਾਣਾ ਹੈ, ਇਹਦਾ ਫੈਸਲਾ ਵੀ ਹੋ ਚੁੱਕਿਆ। ਅਪੀਲ ਦਾ ਫੈਸਲਾ ਹੈ, ਜਿਵੇਂ ਸਿੱਧੂ ਦੀ ਅਪੀਲ ਦਾ ਫੈਸਲਾ ਆਇਆ ਸੀਗਾ।
ਸੋ ਹੁਣ ਦੇਖਦੇ ਆ, ਇੱਕ ਵਾਰੀ ਤੇ ਕਸਟਡੀ 'ਚ ਚਲਿਆ ਗਿਆ, ਹੁਣ ਕੀ ਕੋਈ ਉੱਥੇ ਕੋਈ ਪਹੁੰਚਾ ਅੜਦਾ ਜਾਂ ਨਹੀਂ ਅੜਦਾ ਹਾਈ ਕੋਰਟ ਦੇ ਵਿੱਚ, ਉਹ ਬਾਅਦ ਦੀ ਗੱਲ ਹੈ। ਪਰ ਮੈਨੂੰ ਲੱਗਦਾ ਕਿ ਅੱਜ ਤਾਰਾ ਰਾਰਾ ਜੇਲ੍ਹ ਦੇ ਵਿੱਚ ਹੀ ਹੋਊਗੀ। ਜੀ ਮਿੰਟੂ ਜੀ, ਹੁੱਡਾ ਸਾਹਿਬ ਬੜੇ ਐਕਟਿਵ ਹੋਏ ਪਏ ਆ। ਉਹ ਕਹਿੰਦੇ ਕਿ ਪਾਣੀ ਦੇ ਦਿਓ, ਸਾਡਾ ਰਾਜਧਾਨੀ ਤਾਂ ਅਸੀਂ ਖੁਦ ਹੀ ਬਣਾ ਲਾਂਗੇ। ਹਾਂਜੀ, ਦੇਖੋ, ਇਹ ਪਾਣੀ ਭਾਲਦੇ ਆ, ਕੋਈ ਹਿੰਦੀ ਬੋਲਦੇ ਇਲਾਕੇ ਭਾਲਦੇ ਆ, ਕੀ ਕਰੀਏ, ਇਹਨਾਂ ਦਾ ਕੀ ਆ। ਇਹ ਤੇ ਖਰੜ ਵਾਲੇ ਪਿੰਡਾਂ ਨੂੰ ਵੀ ਕਹੀ ਜਾਂਦੇ ਆ ਕਿ ਹਿੰਦੀ ਬੋਲਦੇ ਇਲਾਕੇ ਆ, ਜਦ ਕਿ ਉਹ ਪੁਆਧ ਏਰੀਆ ਹੈ, ਜੀ ਬਿਲਕੁਲ, ਜਿਨ੍ਹਾਂ ਨੂੰ ਇਹ ਨਹੀਂ ਪਤਾ। ਸੋ ਗੱਲ ਇਹ ਆ ਕਿ ਇਹ ਇੱਕ ਸਮਝ ਤੋਂ ਪਰੇ ਦੀ ਗੱਲ ਆ। ਵੈਸੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਗੇਮ ਕੀ ਚੱਲਣੀ ਹੈ ਹਰਿਆਣੇ 'ਚ, ਚੰਡੀਗੜ੍ਹ ਵਾਲੇ ਮਸਲੇ ਤੇ, ਜੋ ਤੁਹਾਨੂੰ ਮੈਂ ਕਿਹਾ ਸੀ ਉਹੀ ਹੋਣਾ ਹੈ ਇਨ ਦੀ ਐਂਡ, ਔਰ ਉਹਦੇ ਮੁੱਢ ਵੱਜ ਚੁੱਕੇ ਨੇ, ਸਾਰਾ ਕੁਝ ਹੋ ਚੁੱਕਾ ਹੈ। ਗੱਲ ਇਹ ਆ ਕਿ ਇਹਨਾਂ ਨੇ ਕਿਹਾ ਕਿ 550 ਕਰੋੜ ਰੁਪਈਆ ਕਿਉਂ ਦੇ ਰਹੀ ਹੈ ਵਿਧਾਨ ਸਭਾ ਵਾਸਤੇ ਭਾਜਪਾ ਸਰਕਾਰ, ਕਿਉਂਕਿ ਹਰਿਆਣੇ ਦਾ ਚੰਡੀਗੜ੍ਹ ਤੇ 40% ਦਾ ਹਿੱਸਾ ਹੈ। ਇਹਦਾ ਮਤਲਬ ਕਿ ਸਾਨੂੰ ਜਿਹੜੀ ਗੱਲ ਇਹ ਕਹਿੰਦੇ ਕਿ 40% ਸਾਡੀ ਹਿੱਸੇਦਾਰੀ ਹੈ। ਪਹਿਲੀ ਗੱਲ ਤੇ ਇਹ ਹੈ ਕਿ ਦੇਖੋ, ਸਾਡੇ ਲੀਡਰਾਂ ਕੋਲ ਤੇ ਇੰਨਾ ਟਾਈਮ ਹੀ ਨਹੀਂ ਹੈ ਕਿ ਇਹਨਾਂ ਨੂੰ ਜਵਾਬ ਦੇ ਸਕਣ। 40% ਵਾਲੀ ਰੇਸ਼ੋ, 60% ਵਾਲੀ ਰੇਸ਼ੋ ਕੋਈ ਸੰਵਿਧਾਨਕ ਨਹੀਂ ਹੈ। ਮੈਂ ਤੁਹਾਡੇ ਲਈ ਇਹ ਤੱਥ ਰੱਖ ਦੇਵਾਂ ਕਿ ਕੋਈ ਸੰਵਿਧਾਨਕ ਕੋਈ ਮਤਲਬ ਕਿ ਉੱਥੇ ਸੰਵਿਧਾਨ 'ਚ ਦਰਜ ਨਹੀਂ ਹੈ। ਇਹ ਫੈਸਲੇ ਹੁੰਦੇ ਨੇ, ਮਤਲਬ ਕਿ ਵਰਬਲੀ ਵੀ ਹੋ ਜਾਂਦੇ ਨੇ, ਸਹਿਮਤੀ ਨਾਲ ਵੀ ਹੋ ਜਾਂਦੇ ਨੇ। ਔਰ ਦੂਜੀ ਚੀਜ਼ ਕਿ ਤੁਸੀਂ ਤੇ ਮਤਲਬ ਕਿ ਜਿਵੇਂ ਮੰਗਣ ਆਈ ਤੇ ਇਹਦੇ ਘਰ ਤੇ ਕਬਜ਼ਾ ਕਰਕੇ ਬਹਿ ਗਈ, ਅੱਗ ਲੈਣ ਆਈ, ਕਿ ਤੁਸੀਂ ਤੇ 4-5 ਸਾਲ ਵਾਸਤੇ ਹਿੱਸੇਦਾਰੀ ਵਰਤਣੀ ਸੀ, ਤੁਸੀਂ ਤੇ ਪੱਕੇ ਤੌਰ ਤੇ ਹਿੱਸੇਦਾਰ ਬਣ ਗਏ। ਇਹ ਦਾਅਵੇ ਜਿਹੜੇ ਆ ਤੁਹਾਡੇ ਸਾਹਮਣੇ, ਲੀਡਰਸ਼ਿਪ ਹੀ ਐਸੀ ਹੈ ਪੰਜਾਬ ਦੀ ਜਿਹੜੀ ਕਿ ਆਪਣੀਆਂ ਉਲਝਣਾਂ ਚੁਲਝੀ ਰਹਿੰਦੀ ਆ, ਨਹੀਂ ਤੇ ਤੁਹਾਨੂੰ ਤੇ ਬਥੇਰੇ ਕਹਿ ਜਾ ਸਕਦੇ ਆ ਤੱਕ। ਹੁਣ ਤੁਸੀਂ ਪਾਣੀ ਮੰਗੀ ਜਾਂਦੇ ਜਮਨਾ 'ਚ, ਫਿਰ ਜਮਨਾ 'ਚ ਪੰਜਾਬ ਦਾ ਹਿੱਸਾ ਕਿਉਂ ਨਹੀਂ ਬਣਦਾ? ਸਹੀ ਕਿਉਂ ਨਹੀਂ ਬਣਦਾ? ਉਹ ਗੱਲ ਇਹ ਹੈ ਕਿ ਤੁਸੀਂ ਪਤਾ ਨਹੀਂ ਕਿੱਧਰ ਨੂੰ ਤੁਰਨਾ। ਪਰ ਮੇਰਾ ਮੰਨਣਾ ਇਹੋ ਹੈ, ਮੈਂ ਅੱਜ ਵੀ ਇਸ ਗੱਲ ਨੂੰ ਇਸੇ ਤਰੀਕੇ ਨਾਲ ਹੀ ਲੈਂਦਾ ਕਿ ਇਹ ਸਾਰੀ ਰਾਜਨੀਤੀ ਜਿਹੜੀ ਚੱਲ ਰਹੀ ਆ ਉਹ ਹਰਿਆਣੇ ਦੇ ਵਿੱਚ ਵੋਟ ਰਾਜਨੀਤੀ ਆ। ਹੁਣ ਦੇਖੋ, ਭਾਜਪਾ ਦਾ ਖੇਡ ਰਹੀ ਹੈ ਕਿ SYL ਨਾ ਵਗੀ ਤਾਂ ਉਹਦੇ ਲਈ ਅਸੀਂ ਚੰਡੀਗੜ੍ਹ 'ਚ ਵਿਧਾਨ ਸਭਾ ਬਣਾ ਕੇ ਦਾਅਵੇਦਾਰੀ ਪੂਰੀ ਕਰਦੀ। ਹੋ ਸਕਦਾ ਕੱਲ ਨੂੰ ਚੰਡੀਗੜ੍ਹ ਜਿਹੜਾ ਆ ਕੁਝ ਹੋਰ ਉਹਦਾ ਬਦਲਵਾਂ ਕੰਮ ਕਰ ਦੇਣਾ, ਤਾਂ ਇੱਕ ਜਜ਼ਬਾਤੀ ਜਿਹਾ ਮੁੱਦਾ ਬਣਾ ਦਿੱਤਾ ਜਾਵੇ। SYL ਦਾ ਦੇਖੋ, ਮੈਂ ਅੱਜ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਕਿ ਇੱਕ ਕਮੇਟੀ, ਸ਼ਾਇਦ ਇੱਕ ਪੈਨਲ ਨੇ ਸ਼ਾਰਦਾ ਯਮੁਨਾ ਲਿੰਕ ਦਾ ਦਿੱਤਾ ਪ੍ਰਪੋਜ਼ਲ ਕਿ ਉਹ ਨਹਿਰ ਬਣਾਈ ਜਾ ਸਕਦੀ ਹੈ, ਬਹੁਤ ਵਧੀਆ ਪਾਣੀ ਆ ਜਾਊਗਾ। ਕੱਲ ਨੂੰ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈ। ਸੋ ਹੁੱਡਾ ਇਸ ਗੱਲ ਤੋਂ ਵਾਕਫ ਆ ਕਿ ਜੇ ਮੈਂ ਨਾ ਬੋਲਿਆ ਤੇ ਫਿਰ ਮੈਂ ਗੱਡੀਆਂ ਰਹਿ ਜਾਊਗਾ। ਕਿਉਂਕਿ ਜਿਹੜੇ ਆ ਬਦਲਾਅ ਵਾਲੇ ਫਿਰਦੇ ਨੇ ਸੱਜਣ, ਇਹਨਾਂ ਨੇ ਹਰਿਆਣੇ 'ਚ ਜਾ ਕੇ ਬਦਲਾਅ ਇਹੋ ਜਿਹਾ ਹੀ ਦੇਣਾ ਹੈ ਕਿ ਉੱਥੇ ਵੀ ਸਾਡੀ ਸਰਕਾਰ ਹੈ, ਇੱਥੇ ਵੀ ਸਰਕਾਰ ਕੰਮ ਬਣਾ ਦੇਾਂਗੇ। ਤਾਂ ਇਸ ਕਰਕੇ ਸਾਰੀਆਂ ਧਿਰਾਂ ਜਿਹੜੀਆਂ ਲੜਾਈ ਲੜਨਗੀਆਂ ਉਹ ਹਰਿਆਣੇ 'ਚ ਇਹਨਾਂ ਮੁੱਦਿਆਂ ਤੇ ਲੜਨਗੀਆਂ ਹੀ ਲੜਨਗੀਆਂ, ਚਾਹੇ ਕੋਈ ਪਹਿਲਾਂ ਲੜ ਲਵੇ ਚਾਹੇ ਕੋਈ ਬਾਅਦ 'ਚ ਲੜ ਲਵੇ। ਸੋ ਇਸ ਕਰਕੇ ਇਹ ਹੁੱਡੇ ਹੋ ਰਹੀ ਜਾਂ ਖੱਟਰ ਹੋ ਰਹੀ, ਇਹ ਤਾਂ ਕਹਿਣਗੇ ਕਿਉਂਕਿ ਉਹ ਰਾਜਨੀਤਿਕ ਬੰਦੇ ਨੇ। ਬਾਕੀ ਬਈ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਤਾਂ ਕੀ ਉਹ ਹਰਿਆਣੇ ਦੇ ਬਗਾਨੇ ਨੇ? ਉਹਨਾਂ ਨੇ ਵੀ ਇਹ ਗੱਲਾਂ ਕਹਿਣੀਆਂ, ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਲ ਇਹੋ ਜਿਹੀ ਲੀਡਰਸ਼ਿਪ ਆ ਜਿਹੜੀ ਜ਼ਿਆਦਾਤਰ ਟਵਿੱਟਰ ਤੇ ਰਹਿੰਦੀ ਆ, ਫੇਸਬੁੱਕ ਤੇ ਰਹਿੰਦੀ ਆ, WhatsApp ਤੇ ਰਹਿੰਦੀ ਆ, ਉਹ ਇਤਿਹਾਸ ਦੇ ਵਿੱਚ ਜਾਂਦੀ ਹੋਈ ਨਹੀਂ ਹੈ। ਜੀ ਮਿੰਟੂ ਜੀ, ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਜੁੜੇ ਮਿੰਟੂ ਗੁਰਸਰੀਗਾ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਦਿੰਦੇ ਚੱਲਾਂਗੇ ਤੁਹਾਨੂੰ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਚਰਚਾ ਕਰਦੇ ਚੱਲਦੇ ਹਾਂ। ਸ਼ੁਰੂਆਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੀ ਖਬਰ ਤੋਂ। ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਦਿੱਲੀ ਤੋਂ 2 ਮੁਲਜ਼ਮਾਂ ਅੰਕਿਤ ਸਿਰਸਾ ਅਤੇ ਸਚਿਨ ਚੌਧਰੀ ਨੂੰ ਗ੍ਰਿਫਤਾਰ ਕਰ ਲਿਆ। ਅੰਕਿਤ ਸਭ ਤੋਂ ਛੋਟੀ ਉਮਰ ਦਾ ਦੱਸਿਆ ਗਿਆ ਅਤੇ ਉਸਨੇ ਮੂਸੇਵਾਲੇ ਦੇ ਕਥਿਤ ਤੌਰ ਤੇ ਸਭ ਤੋਂ ਨੇੜੇ ਜਾ ਕੇ ਗੋਲੀਆਂ ਚਲਾਈਆਂ। ਦੋਵੇਂ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਸਨ, ਜਿਸ ਨੇ ਉਹਨਾਂ ਨੂੰ ਵੱਖੋ ਵੱਖਰੇ ਕੇਸਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਪੰਜਾਬ ਪੁਲਿਸ ਨੇ ਦਿੱਲੀ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਵੀ ਲੈ ਲਿਆ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਸਨ, ਇਸ ਦੇ ਲਈ ਉਹਨਾਂ ਤੋਂ ਪੁੱਛ ਪੜਤਾਲ ਦੀ ਲੋੜ ਹੈ। ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਦੀ ਸੁਰੱਖਿਆ ਦੇ ਲੋੜੀਂਦੇ ਕਦਮ ਚੁੱਕੇ ਗਏ ਨੇ। ਟ੍ਰਾਂਜ਼ਿਟ ਰਿਮਾਂਡ ਦੇ ਦੌਰਾਨ ਮੁਲਜ਼ਮ ਸਚਿਨ ਚੌਧਰੀ ਅਤੇ ਅੰਕਿਤ ਸਿਰਸਾ ਦੀ ਸੁਰੱਖਿਆ ਲਈ ਪੁਖਤਾ ਕਦਮ ਚੁੱਕੇ ਗਏ ਨੇ ਅਤੇ 40 ਦੇ ਕਰੀਬ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਟੀਮ ਅਤੇ ਕੁੱਲ 6 ਵਹੀਕਲਾਂ ਦਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਤੱਕ ਸੁਰੱਖਿਅਤ ਪਹੁੰਚਾਇਆ ਜਾ ਸਕੇ। ਦੋਹਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਮਾਨਸਾ ਲਈ ਲੈ ਕੇ ਚੱਲ ਪਏ ਸਨ ਅਤੇ ਉਹਨਾਂ ਨੂੰ ਦੇਰ ਸ਼ਾਮ ਨੂੰ ਜਾਂ ਕੱਲ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਉਧਰ ਦੂਜੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਉਸ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨੂੰ ਬਾਅਦ ਦੁਪਹਿਰ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦਲਜੀਤ ਗਿਲਜੀਆਂ ਨੂੰ 18 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਦਲਜੀਤ ਗਿਲਜੀਆਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਮੁਲਜ਼ਮ ਦੇ ਘਰੋਂ ਲੈਪਟਾਪ, ਪੈਨ ਡਰਾਈਵ ਅਤੇ ਕੁਝ ਹੋਰ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕਰ ਲਏ ਗਏ ਨੇ। ਤਲਾਸ਼ੀ ਦੇ ਦਰਮਿਆਨ ਕੁਝ ਹੋਰ ਵੀ ਕਈ ਚੀਜ਼ਾਂ ਐਸੀਆਂ ਮਿਲੀਆਂ ਨੇ ਜਿਨ੍ਹਾਂ ਦੇ ਉੱਤੇ ਸੰਵਿਧਾਨਕ ਤੌਰ ਤੇ ਪੁਲਿਸ ਨੂੰ ਜਾਂ ਹੋਰ ਕਾਨੂੰਨ ਨੂੰ ਵੀ ਇਤਰਾਜ਼ ਹੋ ਸਕਦਾ ਹੈ, ਖਾਸ ਕਰਕੇ ਜਿਹੜਾ ਗੱਡੀ ਦੇ ਉੱਤੇ ਐਮਐਲਏ ਦਾ ਸਟicker ਲੱਗਿਆ ਹੋਇਆ ਸੀ। ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਵੀ ਇਸ ਦੇ ਬਾਰੇ ਤਫਸੀਲਪੂਰਵਕ ਚਰਚਾ ਕਰਕੇ ਹਟੇ ਹਾਂ। ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੇ ਲਈ ਵਾਅਦੇ ਤੇ ਦਾਅਵੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਚੰਨੀ ਦੀਆਂ ਕਾਂਗਰਸ ਸਰਕਾਰਾਂ ਸਮੇਤ ਆਮ ਆਦਮੀ ਪਾਰਟੀ ਨੇ ਵੀ ਕੀਤੀ ਹੈ, ਪਰ ਹਕੀਕਤ ਕੁਝ ਹੋਰ ਹੈ। ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਮੁਤਾਬਕ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਅਜਿਹਾ ਪ੍ਰਸਤਾਵ ਜਾਂ ਮਤਾ ਨਹੀਂ ਮਿਲਿਆ ਜਿਸ ਦੇ ਵਿੱਚ ਇਹ ਦਾਅਵਾ ਮਤੇ ਦੇ ਰੂਪ ਦੇ ਵਿੱਚ ਕੇਂਦਰ ਨੂੰ ਦਿੱਤਾ ਗਿਆ ਹੋਵੇ। ਹਲਵਾਰਾ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਨ ਦੇ ਲਈ ਅਰਸੇ ਤੋਂ ਆਵਾਜ਼ ਉਠਾਉਂਦੇ ਆ ਰਹੇ ਇਲਾਕੇ ਦੇ ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੂੰ ਕੇਂਦਰੀ ਹਵਾਬਾਜ਼ੀ ਮਹਿਕਮੇ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਅਜਿਹਾ ਕੋਈ ਪ੍ਰਸਤਾਵ ਨਹੀਂ ਮਿਲਿਆ। ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਵੀ ਕਈ ਵਾਰ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੇ ਲਈ ਦਾਅਵੇ ਅਤੇ ਵਾਅਦੇ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸੜਕ ਮਾਰਗ ਦਾ ਉਦਘਾਟਨ ਕਰਦਿਆਂ ਇਸ ਗੱਲ ਦਾ ਦਾਅਵਾ ਕੀਤਾ ਸੀਗਾ ਕਿ ਸੂਬਾ ਸਰਕਾਰ ਅਜਿਹਾ ਮਤਾ ਜਲਦੀ ਭੇਜ ਰਹੀ ਹੈ। ਉਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਅੱਡਾ ਮੁੱਲਾਂਪੁਰ ਦਾ ਨੀਂਹ ਪੱਥਰ ਰੱਖਣ ਵੇਲੇ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੇ ਲਈ ਪ੍ਰਸਤਾਵ ਭੇਜਣ ਦਾ ਦਾਅਵਾ ਕੀਤਾ ਸੀ। ਚੋਣਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਅਜਿਹੇ ਦਾਅਵੇ ਕੀਤੇ ਸਨ, ਪਰ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਮੰਗੀ ਜਾਣਕਾਰੀ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ 12 ਜੁਲਾਈ ਨੂੰ ਭੇਜੇ ਜਵਾਬ ਦੇ ਵਿੱਚ ਕਿਹਾ ਕਿ ਆਮ ਤੌਰ ਤੇ ਹਵਾਈ ਅੱਡੇ ਦਾ ਨਾਮ ਸ਼ਹਿਰ ਦੇ ਨਾਮ ਤੇ ਰੱਖਿਆ ਜਾਂਦਾ, ਪਰ ਜੇਕਰ ਇਸ ਤੋਂ ਕੋਈ ਵੱਖਰਾ ਨਾਮ ਰੱਖਣਾ ਹੋਵੇ ਤਾਂ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੇ ਮੁਤਾਬਕ ਵੀ ਨਾਮ ਰੱਖਿਆ ਜਾ ਸਕਦਾ ਹੈ। ਪਰ ਅੱਜ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਅਜਿਹਾ ਕੋਈ ਮਤਾ ਮਿਲਿਆ ਹੀ ਨਹੀਂ ਹੈ। ਉਧਰ ਦੂਜੇ ਪਾਸੇ ਗੱਲ ਕਰਦੇ ਹਾਂ ਵਜ਼ੀਫਾ ਘੁਟਾਲੇ ਮਾਮਲੇ ਦੀ। ਇੱਕ ਪਾਸੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਇਹਦੀ ਕਿਉਂਕਿ ਜਾਂਚ ਚੱਲ ਪਈ ਹੈ। 300 ਤੋਂ ਵੱਧ ਕਰੋੜ ਦਾ ਇਹ ਮਾਮਲਾ ਦੱਸਿਆ ਗਿਆ। ਵਜ਼ੀਫਾ ਘੁਟਾਲੇ ਦੀ ਜਾਂਚ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ
ਪਰਖ ਦਾ ਮਾਮਲਾ ਬਣ ਸਕਦੀ ਹੈ ਵਜ਼ੀਫਾ ਘੁਟਾਲੇ ਦੀ ਜਾਂਚ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਨੇ, ਪਰ ਰਸੂਖਦਾਰਾਂ ਦੇ ਨਿੱਜੀ ਅਦਾਰਿਆਂ ਨੂੰ ਹੱਥ ਪਾਉਣਾ ਕੋਈ ਸੌਖਾ ਨਹੀਂ ਹੋਏਗਾ। ਮਾਮਲਾ ਸਿਰਫ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਵੀਂ ਘੇਰਾਬੰਦੀ ਤੱਕ ਸੀਮਿਤ ਰਿਹਾ ਤਾਂ ਗੱਲ ਵੱਖਰੀ ਹੈ, ਪਰ ਜੇ ਵਜ਼ੀਫਾ ਘੁਟਾਲੇ ਦੇ ਵਿੱਚ ਭਾਗੀਦਾਰ ਪ੍ਰਾਈਵੇਟ ਅਦਾਰਿਆਂ ਦੇ ਖਿਲਾਫ ਕਾਰਵਾਈ ਦੀ ਗੱਲ ਤੁਰੀ ਤਾਂ ਆਮ ਆਦਮੀ ਪਾਰਟੀ ਨੂੰ ਵੀ ਕਈ ਦਬਾਅ ਝੱਲਣੇ ਪੈ ਸਕਦੇ ਆ। ਪਿੱਛੇ ਨਜ਼ਰ ਮਾਰੀਏ ਤਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2011-12 ਤੋਂ 16-17 ਤੱਕ ਦੇ ਵਜ਼ੀਫਿਆਂ ਦੀ ਵੰਡ ਦਾ ਸਪੈਸ਼ਲ ਆਡਿਟ ਕਰਵਾਇਆ ਸੀ, ਜਿਸ ਤੋਂ ਬਾਅਦ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਹਫੜਾ ਤਫੜੀ ਮਚ ਗਈ ਸੀ। ਰੌਲਾ ਪੈਣ ਤੋਂ ਬਾਅਦ ਸਰਕਾਰ ਨੂੰ ਝੁਕਣਾ ਪਿਆ ਅਤੇ ਆਡਿਟ ਰਿਵਿਊ ਕੀਤਾ ਗਿਆ, ਜਿਸ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਵੱਲ ਬਕਾਇਆ ਕੱਢੀ ਰਾਸ਼ੀ ਤੇ ਕਾਫੀ ਕੱਟ ਲਾ ਦਿੱਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਨੇ 31 ਮਈ 2018 ਦੀ ਮੀਟਿੰਗ ਦੇ ਵਿੱਚ 50 ਲੱਖ ਤੋਂ ਜ਼ਿਆਦਾ ਬਕਾਇਆ ਰਾਸ਼ੀ ਵਾਲੇ ਪ੍ਰਾਈਵੇਟ ਅਦਾਰਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਵੀ ਕੀਤਾ ਸੀ। ਇਸ ਫੈਸਲੇ ਨੇ ਸ਼ੱਕੀ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਉਸ ਵੇਲੇ 70 ਅਦਾਰਿਆਂ ਦੀ ਸ਼ਨਾਖਤ ਹੋਈ ਸੀ, ਜਿਨ੍ਹਾਂ ਵੱਲ ਪ੍ਰਤੀ ਅਦਾਰਾ 50 ਲੱਖ ਤੋਂ ਜ਼ਿਆਦਾ ਦੀ ਰਕਮ ਕੱਢੀ ਗਈ ਸੀ। ਜਦੋਂ ਚੰਨੀ ਹਕੂਮਤ ਆਈ ਤਾਂ 1 ਜਨਵਰੀ 2022 ਨੂੰ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਾਈਵੇਟ ਅਦਾਰਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਹੁਣ ਕੋਈ ਮਹੱਤਤਾ ਨਹੀਂ ਹੈ। ਇਸ ਫੈਸਲੇ ਦੇ ਲਈ ਭਲਾਈ ਵਿਭਾਗ ਪੰਜਾਬ ਵੱਲੋਂ ਕੈਬਨਿਟ ਦੇ ਵਿੱਚ ਕੋਈ ਏਜੰਡਾ ਵੀ ਨਹੀਂ ਭੇਜਿਆ ਗਿਆ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਨਵੀਂ ਜਾਂਚ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਮਿਲੇ ਜਿਹੜੇ ਵਜ਼ੀਫਾ ਫੰਡ ਆ ਉਹਨਾਂ ਦੇ ਵਿੱਚ ਬੇਨਿਯਮੀਆਂ ਦੀ ਗੱਲ ਛਿੜੀ ਹੈ। ਕਰੀਬ ਦਰਜਨ ਦੇ ਕਰੀਬ ਅਜਿਹੇ ਅਦਾਰੇ ਨੇ ਜਿਨ੍ਹਾਂ ਦੇ ਪ੍ਰਬੰਧਕਾਂ ਦੀ ਸਿਆਸੀ ਪਹੁੰਚ ਵੀ ਹੈ, ਜਿਨ੍ਹਾਂ ਦੇ ਖਿਲਾਫ ਮੌਜੂਦਾ ਸਰਕਾਰ ਕਾਰਵਾਈ ਕਰਨ ਦੇ ਵਿੱਚ ਕਿੰਨੀ ਕੁ ਹਿੰਮਤ ਦਿਖਾਏਗੀ, ਇਸ ਤੇ ਪੰਜਾਬ ਦੀ ਨਜ਼ਰ ਹੋਏਗੀ। ਇੱਥੇ ਦੱਸ ਦਈਏ ਕਿ ਜ਼ਿਲ੍ਹਾ ਜਲੰਧਰ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵੀ ਇਸ ਦੇ ਵਿੱਚ ਸ਼ਾਮਲ ਹੈ ਤੇ ਇਸ ਯੂਨੀਵਰਸਿਟੀ ਦੇ ਖਿਲਾਫ ਕਾਰਵਾਈ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਸੌਖਾ ਨਹੀਂ ਹੋਊਗਾ। ਇਸੇ ਤਰ੍ਹਾਂ ਮੋਹਾਲੀ ਦੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਤਾਰ ਕੇਂਦਰ ਸਰਕਾਰ ਨਾਲ ਜੁੜੇ ਨੇ। ਬੇਸ਼ੱਕ ਹੋਰ ਵੀ ਅਦਾਰੇ ਇਸ ਕੜੀ ਦੇ ਵਿੱਚ ਸ਼ਾਮਲ ਨੇ, ਪਰ ਇਹਨਾਂ ਦੋਵੇਂ ਯੂਨੀਵਰਸਿਟੀਆਂ ਨੂੰ ਹੱਥ ਪਾਉਣਾ ਸੌਖਾ ਨਹੀਂ ਹੋਊਗਾ, ਕਿਉਂਕਿ ਕੋਈ ਰਾਜ ਸਭਾ ਦੇ ਵਿੱਚ ਬੈਠਾ ਤੇ ਕੋਈ ਕਿਤੇ ਬੈਠਾ। ਇਹ ਜਿਹੜੀ ਜਲੰਧਰ ਵਾਲੀ ਯੂਨੀਵਰਸਿਟੀ ਕਹੀ ਜਾ ਰਹੀ ਹੈ, ਇਹਦੇ ਤਾਂ ਪੰਜਾਬ ਦੀ ਜ਼ਮੀਨ ਨੱਪਣ ਦੇ ਵੀ ਦੋਸ਼ ਨੇ। 7 ਕਨਾਲਾਂ ਜ਼ਮੀਨ ਹੈ ਜਿਹੜੀ ਇਹ ਯੂਨੀਵਰਸਿਟੀ ਤੇ ਨੱਪਣ ਦੇ ਦੋਸ਼ ਲੱਗੇ ਨੇ। ਖੈਰ, ਕੈਪਟਨ ਸਰਕਾਰ ਵੇਲੇ ਇਹਨਾਂ ਦੋਨਾਂ ਯੂਨੀਵਰਸਿਟੀਆਂ ਨੂੰ ਆਡਿਟ ਰਿਵਿਊ ਦੇ ਵਿੱਚ ਕਰੋੜਾਂ ਦੀ ਛੋਟ ਦਿੱਤੀ ਗਈ ਸੀ। ਮੋਹਾਲੀ ਜ਼ਿਲ੍ਹੇ ਵਾਲੀ ਯੂਨੀਵਰਸਿਟੀ ਦੀ ਰਾਸ਼ੀ ਤਾਂ 23 ਕਰੋੜ ਤੋਂ ਘੱਟ ਕੇ 3 ਕਰੋੜ ਹੀ ਰਹਿ ਗਈ ਸੀ, ਜਦਕਿ ਜਲੰਧਰ ਵਾਲੀ ਯੂਨੀਵਰਸਿਟੀ ਦੀ ਰਕਮ ਆਡਿਟ ਰਿਵਿਊ ਦੇ ਵਿੱਚ 7 ਕਰੋੜ ਤੋਂ ਘੱਟ ਕੇ 3 ਕਰੋੜ 42 ਲੱਖ ਰੁਪਏ ਰਹਿ ਗਈ ਸੀ। ਇਸ ਤੋਂ ਪਹਿਲਾਂ ਤਤਕਾਲੀ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਵੀ ਵਜ਼ੀਫਾ ਘਪਲੇ ਦੇ ਵਿੱਚ ਸ਼ਾਮਲ ਲੋਕਾਂ ਤੇ ਪੁਲਿਸ ਕੇਸ ਦਰਜ ਕਰਵਾਉਣ ਦੀ ਗੱਲ ਕਰਦੇ ਤਾਂ ਰਹੇ, ਪਰ ਹਕੀਕਤ ਦੇ ਵਿੱਚ ਐਸਾ ਕੁਝ ਵੀ ਨਹੀਂ ਹੋਇਆ। ਉਹ ਆਖਦੇ ਰਹੇ ਕਿ 100 ਪ੍ਰਾਈਵੇਟ ਅਦਾਰਿਆਂ ਵੱਲ 100 ਕਰੋੜ ਤੋਂ ਵੱਧ ਦੀ ਰਕਮ ਖੜੀ ਹੈ। ਵਜ਼ੀਫਾ ਘੁਟਾਲੇ ਦੀ ਇੱਕ ਪੜਤਾਲ ਦੇ ਵਿੱਚ ਉਦੋਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਤੇ ਦੂਜੀ ਪੜਤਾਲ ਦੇ ਵਿੱਚ ਕਲੀਨ ਚਿੱਟ ਦਿੱਤੀ ਗਈ। ਇੱਥੇ ਇਹ ਜ਼ਰੂਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਰਕਮਾਂ ਨੇ, ਇਹ ਜਿਹੜੇ ਬੱਚੇ ਗਰੀਬ ਘਰਾਂ ਤੋਂ ਨੇ, SC ST ਨੇ, ਉਹਨਾਂ ਦੇ ਲਈ ਆਈਆਂ ਸਨ ਕਿ ਉਹਨਾਂ ਨੂੰ ਰਕਮਾਂ ਦਿੱਤੀਆਂ ਜਾਣ, ਵਜ਼ੀਫੇ ਦਿੱਤੇ ਜਾਣ ਤਾਂ ਜੋ ਉਹਨਾਂ ਦੀਆਂ ਪੜ੍ਹਾਈਆਂ ਰੁਕਣ ਨਾ। ਪਰ ਇਹ ਹੱਕ ਖਾਧਾ ਗਿਆ ਤੇ ਹੱਕ ਖਾਣ ਵਾਲੇ ਬੰਦੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਜਾਂ ਉਹਦੇ ਬਾਰੇ ਕੀ ਤਖੱਲਸ ਵਰਤਿਆ ਜਾਂਦਾ, ਇਹ ਦੱਸਣ ਦੀ ਲੋੜ ਨਹੀਂ ਹੈ। ਖੈਰ, ਇਹ ਗੱਲ ਸਾਹਮਣੇ ਆਈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕਰੀਬ 1563 ਕਰੋੜ ਦੀ ਰਕਮ ਕੇਂਦਰ ਸਰਕਾਰ ਦੇ ਵੱਲ ਬਕਾਇਆ ਖੜੀ ਹੈ। ਵਰ੍ਹਾ 2017-18 ਤੋਂ 19-20 ਦੇ 3 ਸਾਲਾਂ ਦੇ ਦੌਰਾਨ ਕੇਂਦਰ ਨੇ ਕੋਈ ਪੈਸਾ ਨਹੀਂ ਭੇਜਿਆ। ਹੁਣ 2 ਵਰ੍ਹਿਆਂ ਤੋਂ ਕੇਂਦਰ ਸਰਕਾਰ ਵਜ਼ੀਫਾ ਸਕੀਮ ਦੇ ਲਈ 60% ਦੀ ਰਕਮ ਭੇਜ ਰਹੀ ਹੈ, ਜਦਕਿ 40% ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾ ਰਹੀ ਹੈ। ਗੱਲ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ। ਲੋਕ ਸਭਾ ਮੈਂਬਰ ਸੰਗਰੂਰ ਤੋਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਰਾਜਪੁਰਾ ਪੁੱਜਣ ਤੇ ਪਾਰਟੀ ਦੇ ਵਰਕਰਾਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇੱਥੇ ਉਹ 18 ਜੁਲਾਈ ਨੂੰ ਜਿਹੜਾ ਸਹੁੰ ਚੁੱਕ ਸਮਾਗਮ ਹੋ ਰਿਹਾ ਉਹਦੇ ਵਿੱਚ ਹਿੱਸਾ ਲੈਣ ਦੇ ਲਈ ਵਾਇਆ ਰਾਜਪੁਰਾ ਤੋਂ ਦਿੱਲੀ ਜਾ ਰਹੇ ਸਨ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੇ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਨੂੰ ਪੰਜਾਬ ਦੇ ਮਾਮਲਿਆਂ ਤੇ ਸਵਾਲ ਪੁੱਛੇ ਨੇ, ਪਰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਉਹ 16 ਜੁਲਾਈ ਨੂੰ ਦੋਵੇਂ ਉਮੀਦਵਾਰਾਂ ਨੂੰ ਮਿਲਣਗੇ ਅਤੇ ਆਪਣੇ ਸਵਾਲਾਂ ਦੇ ਜਵਾਬ ਮੰਗਣਗੇ।
ਉਹਨਾਂ ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਹੀ ਵੋਟ ਪਾਉਣ ਦਾ ਫੈਸਲਾ ਲਿਆ ਜਾਵੇਗਾ। ਉਹਨਾਂ ਸੂਬਾ ਸਰਕਾਰ ਤੇ ਵਰਦਿਆਂ ਕਿਹਾ ਕਿ ਸਰਕਾਰ ਬੁੱਧੀਹੀਣ ਅਤੇ ਦਿਸ਼ਾਹੀਣ ਹੈ ਅਤੇ ਕਿਹਾ ਕਿ ਸਿਰਫ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾ ਸਕਦੇ ਨੇ। ਖਾਲਿਸਤਾਨ ਬਾਰੇ ਸਵਾਲ ਪੁੱਛਣ ਤੇ ਉਹਨਾਂ ਨੇ ਆਪਣੀ ਮੁੱਛ ਨੂੰ ਤਾ ਦਿੰਦਿਆਂ ਕਿਹਾ ਕਿ ਉਹਨਾਂ ਦੇ ਜਿੱਤਣ ਦੇ ਨਾਲ ਖਾਲਿਸਤਾਨ ਦੀ ਮੰਗ ਨੂੰ ਤਾਕਤ ਮਿਲੀ ਹੈ। ਉਹਨਾਂ ਦੇ ਨਾਲ ਕਈ ਹੋਰ ਪ੍ਰਮੁੱਖ ਆਗੂ ਵੀ ਸ਼ਾਮਲ ਸਨ। ਬਚਪਨ ਤੋਂ ਭਾਰਤੀ ਫੌਜ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਦਾ ਉਸ ਵੇਲੇ ਸੁਪਨਾ ਟੁੱਟ ਗਿਆ ਜਦੋਂ ਉਹ ਭਰਤੀ ਦੇ ਵਿੱਚ ਅਸਫਲ ਹੋ ਗਿਆ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਹ ਅਮਰੀਕਾ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ। ਪੰਜਾਬ ਦੇ ਜਲੰਧਰ ਦੇ ਕਮਰਪ੍ਰੀਤ ਸਿੰਘ ਨੇ ਕੈਲੀਫੋਰਨੀਆ ਰਾਜ ਤੋਂ ਸੰਯੁਕਤ ਰਾਜ ਫੌਜ ਦੇ ਨੈਸ਼ਨਲ ਗਾਰਡ ਦੇ ਵਿੱਤ ਵਿਭਾਗ ਦੇ ਵਿੱਚ ਸਪੈਸ਼ਲਿਸਟ ਦੇ ਰੈਂਕ ਦੇ ਨਾਲ ਗ੍ਰੈਜੂਏਸ਼ਨ ਕੀਤੀ ਹੈ। ਯੂਐਸ ਨੈਸ਼ਨਲ ਗਾਰਡ ਇੱਕ ਰਾਜ ਆਧਾਰਿਤ ਮਿਲਟਰੀ ਫੋਰਸ ਹੈ ਜੋ ਕਿ ਰਿਜ਼ਰਵ ਕੰਪੋਨੈਂਟ ਦਾ ਹਿੱਸਾ ਹੈ, ਜਿਸ ਨੂੰ ਲੋੜ ਪੈਣ ਤੇ ਸਰਗਰਮ ਕੀਤਾ ਜਾ ਸਕਦਾ ਹੈ। ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਸਨੇ ਜਲੰਧਰ ਦੇ ਬੀਐਸਐਫ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਸੀ, ਜਿੱਥੇ ਉਹਨਾਂ ਦੀ ਮਾਤਾ ਜੀ ਅਧਿਆਪਕ ਸਨ ਅਤੇ ਉਹ ਇੱਕ ਛਾਉਣੀ ਦੇ ਮਾਹੌਲ ਦੇ ਵਿੱਚ ਵੱਡਾ ਹੋਇਆ, ਜਿਸ ਨੇ ਉਸ ਨੂੰ ਯੂਐਸ ਫੌਜ ਦੇ ਵਿੱਚ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਉਹ ਭਾਰਤੀ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਕਾਲਜ ਤੋਂ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ ਐਨਡੀਏ ਦੇ ਲਈ ਕੋਸ਼ਿਸ਼ ਵੀ ਕੀਤੀ ਸੀ, ਪਰ ਸਫਲਤਾ ਨਹੀਂ ਮਿਲੀ ਅਤੇ ਉਹ ਕਹਿੰਦੇ ਨੇ ਕਿ ਸ਼ਾਇਦ ਅਮਰੀਕੀ ਫੌਜ ਦੇ ਵਿੱਚ ਸੇਵਾ ਕਰਨਾ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ। ਕਮਰਪ੍ਰੀਤ ਦੇ ਪਿਤਾ ਸਰਦਾਰ ਹਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਆਰਮੀ ਦੇ ਵਿੱਚ ਸੇਵਾ ਕਰਨੀ ਚਾਹੁੰਦਾ ਸੀ ਤੇ 에ਅਰ ਫੋਰਸ ਲਈ ਚੁਣਿਆ ਗਿਆ ਸੀ, ਪਰ ਪਰਿਵਾਰਕ ਹਾਲਾਤਾਂ ਕਰਕੇ ਮੈਂ ਅੱਗੇ ਨਹੀਂ ਸੀ ਜਾ ਸਕਿਆ। ਮਾਪੇ ਹੋਣ ਦੇ ਨਾਤੇ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਪ੍ਰਕਿਰਿਆ ਦੇ ਬਾਰੇ ਜਦੋਂ ਗੱਲਬਾਤ ਕੀਤੀ ਗਈ ਤਾਂ ਕਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਅਮਰੀਕੀ ਫੌਜ ਦੀ ਆਰਮਡ ਸਰਵਿਸਿਜ਼ ਵੋਕੇਸ਼ਨਲ ਐਪਟੀਟਿਊਡ ਬੈਟਰੀ ਪ੍ਰੀਖਿਆ ਪਾਸ ਕੀਤੀ ਸੀ, ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ASVAB ਕਹਿ ਦਿੰਦੇ ਹਾਂ, ਤੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ, ਜੋ ਕਿ ਪ੍ਰੀ ਸਕਰੀਨਿੰਗ ਦਾ ਹਿੱਸਾ ਹੈ। ਲੜਾਈ ਦੇ ਸਿਖਲਾਈ ਦੇ ਦਰਮਿਆਨ ਇੱਕ ਸਿਖਰਲੇ ਪੱਧਰ ਤੱਕ ਪਹੁੰਚਣ ਦੇ ਵਿੱਚ ਉਹਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਉਹਦੇ ਬਾਰੇ ਕਮਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਧਾਰਮਿਕ ਰਿਹਾਇਸ਼ ਦੇ ਲਈ ਅਰਜ਼ੀ ਦੇਣੀ ਪਈ, ਕਿਉਂਕਿ ਉਹ ਸਿੱਖ ਹੈ ਜੋ ਕਿ 5 ਕਕਾਰਾਂ ਨੂੰ ਪਹਿਨਦਾ ਅਤੇ ਸਿੱਖ ਧਰਮ ਦੀ ਰਹਿਤ ਮਰਿਆਦਾ ਮੁਤਾਬਕ ਉਹਦੇ ਜਿਹੜੇ ਸਾਰੇ ਇਹ ਕਕਾਰ ਨੇ ਜਾਂ ਮਰਿਆਦਾ ਉਹ ਬਰਕਰਾਰ ਰੱਖਣੀ ਜ਼ਰੂਰੀ ਹੈ। ਤਾਂ ਉਸ ਨੇ ਇਹ ਵੀ ਗੱਲ ਕਹੀ ਕਿ ASVAB ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਆਰਮਡ ਸਰਵਿਸਿਜ਼ ਵੋਕੇਸ਼ਨਲ ਐਪਟੀਟਿਊਡ ਬੈਟਰੀ, ਤਾਂ ਉਸ ਤੋਂ ਬਾਅਦ ਇੱਕ ਆਮ ਉਮੀਦਵਾਰ ਨੂੰ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਦੇ ਅੰਦਰ ਅਮਰੀਕੀ ਫੌਜ ਤੇ ਉਸ ਦੇ ਨਾਲ ਸੰਬੰਧਿਤ ਰਾਜ ਦੀ ਸੇਵਾ ਕਰਨ ਦੀ ਸਹੁੰ ਚੁੱਕਣ ਤੋਂ ਬਾਅਦ ਦਾਖਲਾ ਮਿਲਦਾ ਹੈ। ਪਰ ਉਹ ਕਹਿੰਦੇ ਕਿ ਮੇਰੇ ਕੇਸ ਦੇ ਵਿੱਚ ਮੈਨੂੰ ਆਪਣੀ ਕਲੀਅਰੈਂਸ ਪ੍ਰਾਪਤ ਕਰਨ ਤੋਂ ਪਹਿਲਾਂ 8 ਮਹੀਨੇ ਉਡੀਕ ਕਰਨੀ ਪਈ। ਧਾਰਮਿਕ ਰਿਹਾਇਸ਼ ਦੀ ਅਰਜ਼ੀ, ਧਾਰਮਿਕ ਜੋ ਰਿਲੈਕਸੇਸ਼ਨ ਉਹਦੀ ਅਰਜ਼ੀ, ਲੈਫਟੀਨੈਂਟ ਕਰਨਲ ਕਮਲ ਸਿੰਘ ਕਲਸੀ ਜੋ ਕਿ ਪਹਿਲਾਂ ਹੀ ਅਮਰੀਕੀ ਫੌਜ ਦੇ ਵਿੱਚ ਸੇਵਾ ਕਰ ਰਹੇ ਨੇ, ਉਹਨਾਂ ਨੇ ਕਿਹਾ ਕਿ ਇਹਨਾਂ ਧਾਰਮਿਕ ਰਹਿਤ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ। ਸੋ ਇਹ ਸਾਰੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਤੇ ਉਹਨਾਂ ਨੌਜਵਾਨਾਂ ਲਈ ਵੀ ਪ੍ਰੇਰਨਾਦਾਇਕ ਕਹਾਣੀ ਹੈ, ਜਿਹੜੇ ਨੌਜਵਾਨ ਇੱਕ ਭਰਤੀ ਦੇ ਵਿੱਚ ਜੇਕਰ ਸਫਲ ਰਹਿੰਦੇ ਨੇ ਤਾਂ ਉਸ ਚੀਜ਼ ਦਾ ਖਹਿੜਾ ਛੱਡ ਜਾਂਦੇ ਨੇ, ਉਸ ਚੀਜ਼ ਨੂੰ ਗਿਵ ਅਪ ਕਰ ਜਾਂਦੇ ਨੇ ਕਿ ਨਹੀਂ ਇਹ ਨਹੀਂ ਹੋਣਾ। ਪਰ ਇਹ ਜਿਹੜਾ ਕਮਰਪ੍ਰੀਤ ਸਿੰਘ ਦੀ ਮਿਸਾਲ ਹੈ ਕਿ ਭਾਰਤੀ ਫੌਜ ਦੇ ਵਿੱਚ ਬੇਸ਼ੱਕ ਉਹ ਭਰਤੀ ਨਹੀਂ ਹੋ ਸਕੇ, ਪਰ ਹੁਣ ਉਹਨਾਂ ਨੂੰ ਮੌਕਾ ਮਿਲਿਆ ਯੂਐਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫੌਜ ਦੇ ਨੈਸ਼ਨਲ ਗਾਰਡ ਦੇ ਵਿੱਤ ਵਿਭਾਗ ਦੇ ਵਿੱਚ ਸਪੈਸ਼ਲਿਸਟ ਦੇ ਰੈਂਕ ਦੇ ਨਾਲ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ। ਜਾਂਦਿਆਂ ਦੀ ਗੱਲ ਕਰਦੇ ਹਾਂ ਡਾਲਰ ਦੀ। ਡਾਲਰ ਨੂੰ ਲੈ ਕੇ ਸਿਆਸੀ ਤੌਹਮਤਬਾਜ਼ੀ, ਸਿਆਸੀ ਬਿਆਨਬਾਜ਼ੀ ਤਾਂ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ, ਪਰ ਡਾਲਰ ਦੇ ਮੁਕਾਬਲੇ ਰੁਪਈਆ ਅੱਜ 7 ਪੈਸੇ ਹੋਰ ਡਿੱਗ ਪਿਆ ਤੇ 79.88 ਦੇ ਰਿਕਾਰਡ ਪੱਧਰ ਤੇ ਹੇਠਲੇ ਪੱਧਰ ਤੇ ਬੰਦ ਹੋ ਗਿਆ। ਸੋ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਪੈਸੇ ਦੇ ਵਿੱਚ, ਰੁਪਈਏ ਦੇ ਵਿੱਚ ਜਿਹੜੀ ਗਿਰਾਵਟ ਹੈ ਉਹ ਲਗਾਤਾਰ ਦਰਜ ਕੀਤੀ ਜਾ ਰਹੀ ਹੈ ਤੇ ਲਗਾਤਾਰ ਜਿਹੜੀ ਆ ਉਹ ਰੁਪਈਆ ਪੁਰਾਣੇ ਪੱਧਰ ਤੇ ਮੁੜਨ ਦੀ ਬਜਾਏ ਹੋਰ ਡਿੱਗਦਾ ਜਾ ਰਿਹਾ। ਜਾਂਦਿਆਂ ਦੀ ਗੱਲ ਕਰ ਲਾਂਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ। ਸਿੰਗਾਪੁਰ ਦੇ ਵਿੱਚ ਪਹੁੰਚਦੇ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਦੇਸ਼ ਦੇ ਸੰਸਦ ਦੇ ਸਪੀਕਰ ਨੂੰ ਆਪਣਾ ਅਸਤੀਫਾ ਜਿਹੜਾ ਉਹ ਈਮੇਲ ਕਰ ਦਿੱਤਾ। ਇੱਥੇ ਦੱਸਦੇ ਚੱਲੀਏ ਕਿ ਸ਼੍ਰੀਲੰਕਾ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬਹੁਤ ਵਿਗੜੇ ਹੋਏ ਨੇ। ਪਹਿਲਾਂ ਆਰਥਿਕ ਸੰਕਟ ਸੀ, ਪਰ ਹੁਣ ਸਿਆਸੀ ਸੰਕਟ ਵੀ ਪੈਦਾ ਹੋ ਗਿਆ। ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਬਿਨਾਂ ਜਾਂ ਕੁਝ ਹੋਰ ਰਾਸ਼ਨ ਤੋਂ ਬਿਨਾਂ ਹੋਰ ਕੋਈ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਆਪਾਂ ਲਗਾਤਾਰ ਚਰਚਾ ਸ਼੍ਰੀਲੰਕਾ ਸੰਕਟ ਤੇ ਕਰਦੇ ਹੀ ਰਹਿੰਦੇ ਤੇ ਤੁਹਾਨੂੰ ਉੱਥੋਂ ਦੀ
ਅਪਡੇਟਸ ਜਿੰਨੀਆਂ ਵੀ ਹੁੰਦੀਆਂ ਨੇ, ਅਪਡੇਟ ਜਾਣਕਾਰੀਆਂ ਉਹ ਤੁਹਾਡੇ ਨਾਲ ਜਿਹੜੀਆਂ ਕਰਦੇ ਰਹਿੰਦੇ ਹਾਂ। ਰਾਹੁਲ ਗਾਂਧੀ ਦੀ ਵੀਡੀਓ ਗਲਤ ਢੰਗ ਦੇ ਨਾਲ ਜਿਹੜੀ ਪਟੀਸ਼ਨ ਪਾਈ ਗਈ ਸੀ, ਉਸ ਮਾਮਲੇ ਦੇ ਵਿੱਚ ਹੁਣ ਟੀਵੀ ਚੈਨਲ ਦੇ ਸੰਪਾਦਕ ਆ ਜਿਹੜਾ ਉਹਨੂੰ ਉਹਦੀ ਪਟੀਸ਼ਨ ਦੀ ਸੁਣਵਾਈ ਜਿਹੜੀ ਹੋਣੀ ਆ ਉਹ ਸ਼ੁੱਕਰਵਾਰ ਨੂੰ ਹੋਣੀ ਹੈ। ਇੱਥੇ ਦੱਸਦੇ ਚੱਲੀਏ ਕਿ ਰਾਹੁਲ ਗਾਂਧੀ ਦੇ ਜਿਹੜਾ ਮਾਮਲਾ ਹੈ ਉਹ ਇਹ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਸੀ। ਦੋ ਘਟਨਾਵਾਂ ਇੱਕੋ ਟਾਈਮ ਦੇ ਵਿੱਚ ਘਟੀਆਂ। ਪਹਿਲਾਂ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨਤੋੜ ਹੋਈ ਅਤੇ ਦੂਜੇ ਦਿਨ ਉਹਦੇ ਨੇੜੇ ਤੇੜੀ ਰਾਜਸਥਾਨ ਦੇ ਵਿੱਚ ਦੋ ਬੰਦਿਆਂ ਵੱਲੋਂ ਇੱਕ ਬੰਦੇ ਦਾ ਕਤਲ ਕੀਤਾ ਗਿਆ, ਗਲਾ ਵੱਢਿਆ ਗਿਆ। ਇੱਥੇ ਆਪਾਂ ਫਿਰਕਿਆਂ ਦੀ ਗੱਲ ਨਹੀਂ ਕਰਾਂਗੇ, ਕਿਹੜੇ ਫਿਰਕੇ ਤੋਂ ਕੌਣ ਸਨ। ਤਾਂ ਉਦੋਂ ਫਿਰ ਕੀ ਹੋਇਆ ਕਿ ਰਾਹੁਲ ਗਾਂਧੀ ਦੇ ਇੱਕ ਬਾਈਟ, ਇੱਕ ਵਰਸ਼ਨ ਜਿਹਨੂੰ ਮੀਡੀਆ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ, ਉਹ ਸਾਹਮਣੇ ਆਉਂਦਾ ਤੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਮਾਫ਼ ਕਰ ਦਿਓ। ਉਹ ਗੱਲ ਕਰ ਰਹੇ ਸੀ ਆਪਣੇ ਦਫ਼ਤਰ ਦੀ ਭੰਨਤੋੜ ਦੀ ਵਿੱਚ ਜਿਹੜੀ ਹੋਈ ਸੀ ਭੰਨਤੋੜ, ਉਹਦੇ ਸੰਦਰਭ ਦੇ ਵਿੱਚ। ਇਹ ਜਿਹੜਾ ਟੀਵੀ ਚੈਨਲ ਹੈ ਇਹਨਾਂ ਨੇ ਗੱਲ ਚਲਾਤੀ ਕਿ ਰਾਹੁਲ ਗਾਂਧੀ ਰਾਜਸਥਾਨ ਦੀ ਗੱਲ ਕਰ ਰਿਹਾ ਹੈ। ਰਾਜਸਥਾਨ ਦਾ ਲਿੰਕ ਸੀ ਨੂਪਰ ਸ਼ਰਮਾ ਦੇ ਨਾਲ, ਨੂਪਰ ਸ਼ਰਮਾ ਦਾ ਲਿੰਕ ਬੀਜੇਪੀ ਨਾਲ ਹੈ। ਬੀਜੇਪੀ ਦਾ ਲਿੰਕ ਜਦੋਂ ਹੋ ਜਾਏ ਤੇ ਫਿਰ ਗੱਲ ਤੁਹਾਨੂੰ ਪਤਾ ਹੀ ਹੈ, ਮਿਨੋਰਟੀ ਤੇ ਮੈਜੋਰਟੀ ਦੀ ਆ ਜਾਂਦੀ ਹੈ। ਗੱਲ ਭਾਵੇਂ ਕੋਈ ਹੋਵੇ, ਭਾਵੇਂ ਕਿਸੇ ਨੇ ਜੱਫੀ ਪਾ ਕੇ ਤੇ ਮੁੜਨ ਵੇਲੇ ਕਿਸੇ ਦਾ ਪੈਰ ਅੜਕ ਗਿਆ ਹੋਵੇ, ਪਰ ਤੁਹਾਨੂੰ ਪਤਾ ਹੈ ਬੀਜੇਪੀ ਦਾ ਨੈਰੇਟਿਵ ਇਹੀ ਹੈ ਕਿ ਮਿਨੋਰਟੀ ਤੇ ਮੈਜੋਰਟੀ ਨੂੰ ਵੇਖ ਕੇ ਤੋਲਮੇਲ ਕਰਕੇ ਤੇ ਫਿਰ ਉਸ ਤੋਂ ਬਾਅਦ ਨੈਰੇਟਿਵ ਤੇ ਕੰਮ ਹੁੰਦਾ ਹੈ। ਤਾਂ ਗੱਲ ਫਿਰ ਉਸ ਸੰਦਰਭ ਦੇ ਵਿੱਚ ਕੀਤੀ ਸੀ। ਬਾਅਦ ਦੇ ਵਿੱਚ ਉਹ ਐਂਕਰ ਨੂੰ ਬਹੁਤ ਭੱਜਣਾ ਪਿਆ। ਛੱਤੀਸਗੜ੍ਹ ਦੀ ਪੁਲਿਸ ਤਾਂ ਉਹਦੇ ਘਰ ਦੇ ਬਾਹਰ ਮੂਹਰੇ 2-3 ਦਿਨ ਵੇਟ ਵੀ ਕਰਦੀ ਰਹੀ, ਪਰ ਖੈਰ ਉਹ ਸੁਪਰੀਮ ਕੋਰਟ ਵੱਲ ਚਲਾ ਗਿਆ ਤੇ ਹੁਣ ਜਿਹੜਾ ਸੁਪਰੀਮ ਕੋਰਟ ਨੇ 1 ਜੁਲਾਈ ਨੂੰ ਜਿਹੜਾ ਉਹਨਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੀ ਵੀਡੀਓ ਦੇ ਲਈ ਸੰਮਨ ਜਾਰੀ ਕੀਤਾ ਗਿਆ ਸੀ, ਉਹਦੇ ਖਿਲਾਫ ਜਿਹੜੀ ਦਾਖਲ ਕੀਤੀ ਗਈ ਹੈ ਪਟੀਸ਼ਨ, ਉਹਦੇ ਤੇ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਹੋਣੀ ਹੈ। ਸੋ ਖੈਰ, ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।